ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ। ਹਰਜੋਤ ਸਿੰਘ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 21 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500-1992 ਤੋਂ। ਇੰਸ਼ੋਰੈਂਸ ਤੇ ਬਿਜ਼ਨਸ ਨੇ ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਵਕਤ ਚੱਲ ਰਿਹਾ ਆ, ਉਸ ਬਾਰੇ ਜਾਣਕਾਰੀ ਇਹਨਾਂ ਦੇ ਕੋਲੋਂ ਤੁਸੀਂ ਹਾਸਲ ਕਰ ਸਕਦੇ ਹੋ। 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਚੱਲ ਰਹੇ ਮੈਡੀਕਲ ਦੇ ਪਲਾਨ ਦੇ ਵਿੱਚ ਤਬਦੀਲੀ ਕਰਵਾਉਣੀ ਹੈ। ਵਿਜ਼ਟਰ ਇੰਸ਼ੋਰੈਂਸ ਦੇ ਲਈ, ਲਾਈਫ ਇੰਸ਼ੋਰੈਂਸ ਦੇ ਲਈ ਕਾਲ 4082722500। US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਕਿਆਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਬਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ ਯੂਬਾ ਸਿਟੀ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਬੇਕਰਸਫੀਲਡ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, H&M ਆਇਲ ਓਨਟਾਰੀਓ, ਹਰਜੀਤ ਸਿੰਘ ਲੈਥਰੋਪ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੋ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ, ਰਮਿੰਦਰ ਸਿੰਘ ਬਸਰਾ ਬੇਕਰਸਫੀਲਡ, ਮੇਜਰ ਸਿੰਘ ਸਿੱਧੂ, ਵਿੰਦਰ ਢਾਲੀਵਾਲ, ਨਛੱਤਰ ਸਿੰਘ ਗਿੱਲ ਬੇਕਰਸਫੀਲਡ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ ਇਜ਼ਰਾਈਲ ਦੇ ਵਿੱਚ ਤੇ ਹਮਾਸ ਦੇ ਵਿੱਚ ਜੋ ਜੰਗ ਚੱਲ ਰਹੀ ਹੈਗੀ ਆ, ਜੰਗ ਤਾਂ ਆਪਾਂ ਕੀ ਕਹਿ ਸਕਦੇ, ਵਨ ਸਾਈਡਡ ਹੀ ਆ ਸਾਰਾ ਕੁਝ। ਉਹਦੇ ਸੰਬੰਧ ਦੇ ਵਿੱਚ ਨੇਤਨਯਾਹੂ ਜੋ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਆ, ਉਹਨਾਂ ਨੇ ਅਨਾਉਂਸ ਕੀਤਾ ਆ ਵੀ ਅੱਜ ਗਵਰਨਮੈਂਟ ਦੀ ਮੀਟਿੰਗ ਹੋਊਗੀ, ਕਿਉਂਕਿ ਜੋ ਲੋਕ ਬੰਦੀ ਬਣਾਏ ਹੋਏ ਆ, ਕਿਡਨੈਪ ਕਰਕੇ ਲੈ ਗਿਆ ਸੀ ਹਮਾਸ ਵਾਲੇ, ਉਹਨਾਂ ਨੂੰ ਛੱਡਿਆ ਜਾ ਸਕਦਾ ਹੈਗਾ। ਕਹਿੰਦੇ ਵੀ ਆਲਮੋਸਟ ਆਪਾਂ ਉਸ ਪੁਆਇੰਟ ਤੇ ਪਹੁੰਚ ਚੁੱਕੇ ਹੈਗੇ ਆ। ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਵੀ ਕਿਹਾ ਵੀ ਅਸੀਂ ਬਹੁਤ ਨੇੜੇ ਆ ਜੋ ਹੋਸਟੇਜ ਡੀਲ ਦੇ। ਹੁਣ ਜਿਹੜੀ ਟੋਨ ਆ ਨੇਤਨਯਾਹੂ ਦੀ ਕਾਫੀ ਚੇਂਜ ਹੋਈ ਆ ਪਿਛਲੇ ਦਿਨਾਂ 'ਚ, ਕਿਉਂਕਿ ਪੂਰੀ ਦੁਨੀਆ ਦੇ ਵਿੱਚ ਪ੍ਰੋਟੈਸਟ ਬਹੁਤ ਜ਼ਿਆਦਾ ਹੋਏ ਆ। ਉਹਨਾਂ ਦਾ ਬਹੁਤ ਸਾਰਾ ਝੂਠ ਵੀ ਫੜਿਆ ਗਿਆ ਵੀ ਦੇਖੋ ਜੀ, ਉਹ ਉੱਥੇ ਜਿਹੜੇ ਹਸਪਤਾਲ ਆ ਉਹਨਾਂ ਦੇ ਥੱਲੇ ਟਨਲ ਸੀਗੀਆਂ। ਹਜੇ ਕੋਈ ਉੱਦਾਂ ਦਾ ਮੇਜਰ ਉਹ ਨਹੀਂ ਸ਼ੋਅ ਕਰ ਸਕੇ, ਈਵਨ ਦੋ ਹਸਪਤਾਲ ਆਪਣੇ ਕੰਟਰੋਲ 'ਚ ਲੈ ਲਿਆ। 13,000 ਤੋਂ ਵੱਧ ਪੈਲਸਤੀਨੀਅਨ ਦੀ ਮੌਤ ਹੋ ਚੁੱਕੀ ਆ, ਜਿਹਦੇ ਵਿੱਚੋਂ 5,000 ਤੋਂ ਵੱਧ ਜਿਹੜੇ ਆ ਬੱਚੇ ਹੈਗੇ ਆ। ਸੋ ਅੱਜ ਇਜ਼ਰਾਈਲ ਦੀ ਵਾਰ ਕੈਬਨਿਟ ਦੀ ਮੀਟਿੰਗ 6 ਵਜੇ ਹੋਊਗੀ ਤੇ ਸਿਕਿਉਰਿਟੀ ਕੈਬਨਿਟ ਦੀ 7 ਵਜੇ ਤੇ ਫੁੱਲ ਗਵਰਨਮੈਂਟ ਦੀ 8 ਵਜੇ। ਇਹ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਨੇ ਅਨਾਉਂਸ ਕੀਤਾ ਹੈਗਾ ਆ। ਉਹਨਾਂ ਨੇ ਇਹ ਕਿਹਾ ਆ ਵੀ ਸਾਡੀ ਡੀਲ ਬਹੁਤ ਲਾਗੇ ਪਹੁੰਚ ਗਈ ਹੈਗੀ ਆ। ਸੋ ਹੋਪਫੁਲੀ ਇਹ ਕਿਹਾ ਜਾ ਰਿਹਾ ਵੀ 50 ਦੇ ਕਰੀਬ ਛੱਡੇ ਜਾ ਸਕਦੇ ਹੋਸਟੇਜ, ਉਹਨਾਂ ਦੇ ਮੁਕਾਬਲੇ 250 ਦੇ ਕਰੀਬ ਜੋ ਪੈਲਸਤੀਨੀਅਨ ਕਾਫੀ ਲੰਮੇ ਸਮੇਂ ਤੋਂ ਇਜ਼ਰਾਈਲ ਦੀਆਂ ਜੇਲ੍ਹਾਂ 'ਚ ਆ, ਉਹਨਾਂ ਨੂੰ ਛੱਡਿਆ ਜਾ ਸਕਦਾ ਹੈਗਾ। 160 ਦੇ ਕਰੀਬ ਬੱਚੇ ਹਰ ਰੋਜ਼ ਮਰ ਰਹੇ ਆ, ਜਿਹਦਾ ਮਤਲਬ ਇਹ ਆ ਵੀ ਹਰ 10 ਮਿੰਟਾਂ ਪਿੱਛੇ ਇੱਕ ਬੱਚਾ ਪੈਲਸਤੀਨੀਅਨ ਵਾਲਾ ਜੋ ਏਰੀਆ ਆ ਗਾਜ਼ਾ ਵਾਲਾ, ਉੱਥੇ ਉਹਦੀ ਮੌਤ ਹੋ ਰਹੀ ਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੇ ਸਪੋਕ ਪਰਸਨ ਕ੍ਰਿਸਟੀਅਨ ਲਿੰਡਮਰੇਰ ਜੋ ਆ, ਉਹਨਾਂ ਨੇ ਅੱਜ ਦੱਸਿਆ ਹੈਗਾ। UN ਦੀ ਚਿਲਡਰਨ ਏਜੰਸੀ ਯੂਨੀਸੈਫ ਨੇ ਵੀ ਵਾਰਨਿੰਗ ਦਿੱਤੀ ਹੈਗੀ ਆ। ਕਹਿੰਦੇ ਪਈ ਬਿਮਾਰੀਆਂ ਦੀ ਬੱਚਿਆਂ ਦੇ ਵਿੱਚ ਤੇ ਮੌਤਾਂ ਦੀ ਗਿਣਤੀ ਹੋਰ ਵੀ ਬਹੁਤ ਜ਼ਿਆਦਾ ਵੱਧ ਸਕਦੀ ਹੈਗੀ ਆ। ਸੋ ਫਾਰ 5350 ਪੈਲਸਤੀਨੀਅਨ ਬੱਚੇ ਇਹਦੇ ਵਿੱਚ ਮਾਰੇ ਜਾ ਚੁੱਕੇ ਹੈਗੇ। ਜੀ ਬਿਲਕੁਲ, ਸੋ ਸਥਿਤੀ ਬਹੁਤ ਜ਼ਿਆਦਾ ਮਾੜੀ ਆ। ਇਨਫੈਕਟ ਰਿਪੋਰਟ ਇਹ ਕੀਤੀ ਜਾ ਰਹੀ ਹੈ ਵੀ ਮਰਨ ਵਾਲਿਆਂ ਦਾ ਅੰਕੜਾ 14,000 ਤੋਂ ਪਾਰ ਹੋ ਚੁੱਕਾ ਆ।
ਅੱਜ ਤਾਜ਼ਾ ਜਿਹੜੀ ਆ ਇਹ ਆંકੜੇ ਜਿਹੜੇ ਉਹ ਸਾਹਮਣੇ ਆਏ ਆ 14,128 ਫਲਸਤੀਨੀ ਹੁਣ ਤੱਕ ਮਰ ਚੁੱਕੇ ਆ, ਜਿਨ੍ਹਾਂ ਚੋਂ 5600 ਬੱਚੇ, 5600 ਕਹਿਣਾ ਮੂੰਹ ਦੇ ਨਾਲ ਨੰਬਰ ਸੌਖਾ ਆ, ਪਰ ਤੁਸੀਂ ਦੇਖੋ ਵੀ ਕੀ ਹਾਲਾਤ ਆ। 3500 3,550 ਔਰਤਾਂ ਮਰ ਚੁੱਕੀਆਂ, 33,000 ਤੋਂ ਵੱਧ ਜ਼ਖਮੀ ਹੋ ਚੁੱਕੇ ਆ। ਇਸ ਪੂਰੇ ਮਾਮਲੇ ਦੇ ਵਿੱਚ ਹਮਾਸ ਨੇ ਤਾਂ ਜੋ ਕੀਤਾ ਉਹ ਤਾਂ ਮਾੜਾ ਹੀ ਮਾੜਾ ਆ, ਉਸ ਨੂੰ ਕੋਈ ਵੀ ਜਿਹੜਾ ਉਹ ਚੰਗਾ ਨਹੀਂ ਆਖ ਰਿਹਾ, ਪਰ ਇਜ਼ਰਾਈਲ ਦਾ ਇੱਕ ਜਿਹੜਾ ਮਖੌਟਾ ਸੀਗਾ ਉਸ ਦੇ ਚਿਹਰੇ ਦੇ ਉੱਤੋਂ ਉਹ ਵੀ ਪੂਰੀ ਇਹਨਾਂ 2 ਮਹੀਨੇ ਦੇ ਵਿੱਚ ਉਤਰਦਾ ਨਜ਼ਰ ਆ ਰਿਹਾ ਹੈਗਾ ਆ। ਉਧਰ ਸਾਊਥ ਅਫਰੀਕਾ ਦੀ ਪਾਰਲੀਮੈਂਟ ਨੇ ਇਜ਼ਰਾਈਲ ਦੀ ਐਮਬੈਸੀ ਆ ਉਸ ਨੂੰ ਬੰਦ ਕਰ ਦਿੱਤਾ ਆ। ਇਜ਼ਰਾਈਲ ਦੀ ਗਾਜ਼ਾ ਦੇ ਵਿੱਚ ਜੋ ਕੰਮ ਹੋ ਰਿਹਾ ਆ ਉਸ ਦੇ ਬਾਬਤ ਕੱਲ ਇਸੇ ਟਾਈਮ ਜਦੋਂ ਆਪਾਂ ਗੱਲ ਕਰ ਰਹੇ ਸੀਗੇ ਤਾਂ ਇਜ਼ਰਾਈਲ ਨੇ ਆਪਣਾ ਜਿਹੜਾ ਅੰਬੈਸਡਰ ਆ ਉਸ ਨੂੰ ਵਾਪਸ ਬੁਲਾ ਲਿਆ ਸੀ ਐਕਸ ਦੇ ਉੱਤੇ, ਟਵਿੱਟਰ ਦੇ ਉੱਤੇ ਜਿਹੜਾ ਆ ਉਹ ਪੋਸਟ ਕਰਕੇ। ਉਧਰ ਕਹਿੰਦੇ ਵੀ ਹੋਰ ਜਿਹੜੇ ਰਾਕਟ ਆ ਉਹ ਸੈਂਟਰਲ ਇਜ਼ਰਾਈਲ ਵੱਲ ਗਾਜ਼ਾ ਤੋਂ ਜਿਹੜੇ ਆ ਉਹ ਛੱਡੇ ਗਏ ਆ। ਇਹ ਇਜ਼ਰਾਈਲ ਨੇ ਜਿਹੜਾ ਉਹ ਦਾਅਵਾ ਕੀਤਾ ਆ। ਹਮਾਸ ਨੇ ਕਿਹਾ ਆ ਉਹਨਾਂ ਨੇ ਇਹ ਜਿਹੜੇ ਰਾਕਟਸ ਆ ਉਹ ਛੱਡੇ ਆ ਤੇ ਇਹ ਇਜ਼ਰਾਈਲ ਕਹਿੰਦਾ ਵੀ ਇਸ ਦੇ ਵਿੱਚ ਕੋਈ ਵੀ ਕੈਜੂਅਲਟੀ ਕਿਸੇ ਦੇ ਵੀ ਮਰਨ ਦੀ ਖਬਰ ਜਿਹੜੀ ਉਹ ਨਹੀਂ ਆਈ ਹੈਗੀ। ਇੰਡੋਨੇਸ਼ੀਅਨ ਹਸਪਤਾਲ ਜਿਸ ਦੀ ਤੁਸੀਂ ਸ਼ੁਰੂਆਤ 'ਚ ਗੱਲ ਕੀਤੀ ਆ, ਉੱਥੋਂ ਜਿਹੜੇ ਪੇਸ਼ੈਂਟਸ ਆ ਉਹਨਾਂ ਨੂੰ ਬਾਹਰ ਕੱਢਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਜਿੱਦਾਂ ਕੱਲ ਦੱਸ ਰਹੇ ਸੀਗੇ ਇਹ ਖਾਨ ਯੂਨਸ ਇਲਾਕਾ ਜਿਹੜਾ ਆ ਨੇਬਰਹੁੱਡ ਆ ਗਾਜ਼ਾ ਦੇ ਵਿੱਚ, ਉਸ ਉੱਤੇ ਹੁਣ ਇਜ਼ਰਾਈਲ ਦੀ ਕਿਤੇ ਨਾ ਕਿਤੇ ਇਹ ਅੱਖ ਹੈਗੀ ਆ। ਇੰਡੋਨੇਸ਼ੀਅਨ ਹਸਪਤਾਲ ਇਹ ਗਾਜ਼ਾ ਦੇ ਨਾਰਥ ਵਾਲੇ ਪਾਸੇ ਆ, ਉੱਤਰੀ ਇਲਾਕੇ 'ਚ ਆ, ਤੇ ਜਿਹੜਾ ਖਾਨ ਯੂਨਸ ਆ ਇਹ ਦੱਖਣ ਵਾਲੇ ਪਾਸੇ ਗਾਜ਼ਾ ਪੱਟੀ 'ਚ ਦੇਖਿਆ ਜਾਂਦਾ ਹੈ। ਤੇ ਹੁਣ ਉੱਥੋਂ ਖਾਨ ਯੂਨਸ ਵੱਲ ਨੂੰ ਜਿਹੜਾ ਹੁਣ ਕੱਲੇ ਜਿਹੜੇ ਹੋ ਜਾ ਰਹੇ ਆ। ਹਮਾਸ ਤੇ ਇਜ਼ਰਾਈਲ ਦੇ ਦਰਮਿਆਨ ਇਹ ਜਿਹੜਾ ਸਮਝੌਤਾ ਹੋ ਰਿਹਾ ਇਸ ਵਿੱਚ ਮੁੱਖ ਭੂਮਿਕਾ ਕਤਰ ਜਿਹੜੀ ਆ ਉਹ ਨਿਭਾ ਰਹੀ ਹੈ। ਕਤਰ ਦੀ ਜਿਹੜੀ ਫੋਰਨ ਮਿਨਿਸਟਰੀ ਆ ਉਹਨਾਂ ਨੇ ਇਹ ਦੱਸਿਆ ਆ ਵੀ ਜਿਹੜੀ ਨੈਗੋਸ਼ੀਏਸ਼ਨ ਗੱਲਬਾਤ ਹੋ ਰਹੀ ਆ ਇਹ ਤਕਰੀਬਨ ਫਾਈਨਲ ਸਟੇਜਸ ਦੇ ਉੱਤੇ ਪਹੁੰਚ ਚੁੱਕੀ ਹੈਗੀ ਆ। ਉੱਥੇ ਵੀ ਪਿਛਲੇ ਕਈ ਦਿਨਾਂ ਤੋਂ ਜਿਹੜੇ ਬੰਧਕ ਬਣਾਏ ਲੋਕ ਆ ਉਹਨਾਂ ਦੇ ਪਰਿਵਾਰਾਂ ਦੁਆਰਾ ਲਗਾਤਾਰ ਪ੍ਰੋਟੈਸਟ ਕੀਤੇ ਜਾ ਰਹੇ ਆ। ਉਹਨਾਂ ਨੇ ਸੜਕ ਉੱਤੇ ਤੁਰ ਕੇ ਕਈ ਦਿਨ ਤੋਂ ਉਹ ਇਜ਼ਰਾਈਲ ਦੀ ਜਿਹੜੀ ਮੁੱਖ ਸੈਨੇਟ ਹੈਗੀ ਆ, ਪਾਰਲੀਮੈਂਟ ਕਹਿ ਲਓ, ਸਦਨ ਆ, ਉਸ ਵੱਲ ਨੂੰ ਰਵਾਨਗੀ ਕੀਤੀ ਆ। ਸੜਕੋ ਸੜਕੀ ਜਿਹੜੇ ਉਹ ਜਾ ਰਹੇ ਆ ਇਹ ਕਹਿ ਕੇ ਵੀ ਭਾਈ ਤੁਸੀਂ ਸੀਰੀਅਸ ਨਹੀਂ ਨਜ਼ਰ ਆ ਰਹੇ ਹੋਸਟੇਜਸ ਨੂੰ ਛਡਾਉਣ ਦੇ ਲਈ। ਤੇ ਜਿੱਦਾਂ ਤੁਸੀਂ ਸ਼ੁਰੂਆਤ 'ਚ ਦੱਸਿਆ ਵੀ ਉਹ ਦਬਾਅ ਜਿਹੜਾ ਨਿਤਨਿਆਹੂ ਦੇ ਉੱਤੇ ਉਹ ਨਜ਼ਰ ਆ ਰਿਹਾ ਹੈਗਾ ਆ। ਸੋ ਇੱਕ ਪਾਸੇ ਉਹਨਾਂ ਦੇ ਵਿੱਚ ਹੀ ਜਿਹੜੇ ਫਾਰ ਰਾਈਟ ਦੇ ਮਿਨਿਸਟਰ ਹੈਗੇ ਆ, ਸਮੋਟਰਿਚ ਦੀ ਜਿਹੜੀ ਪਾਰਟੀ ਆ, ਉਹਨਾਂ ਨੇ ਜਿਹੜੇ ਕੈਪਟਿਵ ਦੇ ਨਾਲ ਜਿਹੜੀ ਡੀਲ ਬਣਾ ਰਹੇ ਆ ਉਸ ਨੂੰ ਪਹਿਲਾਂ ਹੀ ਰੱਦ ਕਰ ਦਿੱਤਾ ਹੈ। ਇਜ਼ਰਾਈਲੀ ਜਿਹੜਾ ਪਬਲਿਕ ਬ੍ਰਾਡਕਾਸਟਰ ਆ ਉੱਥੇ ਉਹਨਾਂ ਨੇ ਦੱਸਿਆ ਹੈ, ਜਿਹੜੀ ਰਿਲੀਜੀਅਸ ਜ਼ਿਓਨਿਸਟ ਪਾਰਟੀ ਆ ਉਹਨਾਂ ਨੇ ਇਸ ਬਾਰੇ ਨਾ ਕਰ ਦਿੱਤੀ ਹੈ ਵੀ ਕਹਿੰਦੇ ਵੀ ਇਹ ਇਜ਼ਰਾਈਲ ਦੀ ਸਿਕਿਉਰਿਟੀ ਦੇ ਲਈ ਮਾੜਾ ਜਿਹੜਾ ਉਹ ਹੋਵੇਗਾ। ਇਹ ਫਾਈਨੈਂਸ ਮਿਨਿਸਟਰ ਆ ਤੇ ਉਹ ਇਹ ਐਡਵੋਕੇਟ ਕਰ ਰਹੇ ਆ ਵੀ ਹੋਰ ਵੀ ਜਿੰਨਾ ਜ਼ਿਆਦਾ ਹਮਲਾ ਹਮਾਸ ਦੇ ਉੱਤੇ ਕੀਤਾ ਜਾ ਸਕਦਾ ਆ ਵੱਧ ਤੋਂ ਵੱਧ ਜਿਹੜਾ ਆ ਉਹ ਕੀਤਾ ਜਾਵੇ। UNRWA ਉਹਨਾਂ ਨੇ ਕਨਫਰਮ ਕੀਤਾ ਆ ਇਹ UN ਦੀ ਯੂਨਾਈਟਿਡ ਨੇਸ਼ਨ ਦੀ ਏਜੰਸੀ ਆ, ਉਹਨਾਂ ਦੇ ਹੀ 108 ਜਾਣੇ ਸਟਾਫ ਮੈਂਬਰਸ ਆ ਹੁਣ ਤੱਕ ਮਰ ਚੁੱਕੇ ਆ। 52 ਦੇ ਕਰੀਬ ਜਰਨਲਿਸਟ ਤੇ ਮੀਡੀਆ ਵਰਕਰਸ ਦੀ ਇਸ ਇਜ਼ਰਾਈਲ ਹਮਾਸ ਜੰਗ ਦੇ ਵਿੱਚ ਮੌਤ ਹੋ ਚੁੱਕੀ ਆ, ਜੋ 7 ਅਕਤੂਬਰ ਨੂੰ ਸ਼ੁਰੂ ਹੋਈ ਸੀ। ਕਮੇਟੀ ਟੂ ਪ੍ਰੋਟੈਕਟ ਜਰਨਲਿਸਟ CPJ ਇਹ ਉਹਨਾਂ ਨੇ ਦੱਸਿਆ ਹੈਗਾ। ਇਹਦੇ ਵਿੱਚੋਂ 46 ਪੈਲਸਤੀਨੀਅਨ ਜਰਨਲਿਸਟ ਸੀਗੇ, 4 ਇਜ਼ਰਾਈਲੀ ਤੇ 3 ਲੈਬਨੀਜ਼ ਜੋ ਆ ਉਹ ਮਾਰੇ ਜਾ ਚੁੱਕੇ ਹੈਗੇ ਆ। 11 ਜਰਨਲਿਸਟ ਬੁਰੀ ਤਰ੍ਹਾਂ ਫੱਟੜ ਹੋਏ ਆ, 3 ਜਰਨਲਿਸਟ ਉਹ ਹਜੇ ਤੱਕ ਮਿਸਿੰਗ ਹੈਗੇ ਆ। ਸ਼ੈਰਿਫ ਮਨਸੂਰ ਜੋ CPG ਕਮੇਟੀ ਟੂ ਪ੍ਰੋਟੈਕਟ ਜਰਨਲਿਸਟ ਹੈਗੀ ਆ, ਮਿਡਲ ਈਸਟ ਤੇ ਨਾਰਥ ਅਫਰੀਕਨ ਪ੍ਰੋਗਰਾਮ ਦੇ ਕੋਆਰਡੀਨੇਟਰ ਆ ਉਹਨਾਂ ਨੇ ਦੱਸਿਆ ਵੀ ਜੋ ਜਰਨਲਿਸਟ ਆ ਉਹ ਬਹੁਤ ਵੱਡੀ ਜਿਹੜੀ ਸੈਕਰੀਫਾਈਸ ਦੇ ਰਹੇ ਹੈਗੇ ਆ ਇਸ ਕਨਫਲਿਕਟ ਨੂੰ ਕਵਰ ਕਰਨ ਦੇ ਲਈ। ਖਾਸ ਕਰਕੇ ਉਹ ਜੋ ਪੈਲਸਤੀਨੀਅਨ ਵਾਲੇ ਏਰੀਏ 'ਚ ਆ ਉਹਨਾਂ ਦੀ ਖੁਦ ਮੌਤਾਂ ਹੋ ਰਹੀਆਂ ਆ ਬੰਬਾਰਡਮੈਂਟ ਦੇ ਨਾਲ, ਉਹਨਾਂ ਦੇ ਕਲੀਗਸ, ਪਰਿਵਾਰ, ਮੀਡੀਆ ਫੈਸਿਲਿਟੀ, ਇਹ ਸਾਰਾ ਕੁਛ ਜਾ ਰਿਹਾ ਆ। ਲੋਕ ਧੜਾ ਧੜ ਉੱਥੋਂ ਜਿਹੜੇ ਆ ਭੱਜ ਰਹੇ ਹੈਗੇ ਆ। ਤੇ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਕੁਛ ਘੰਟੇ ਪਹਿਲਾਂ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਅਸੀਂ ਆਲਮੋਸਟ ਡੀਲ ਦੇ ਲੱਗ ਗਏ ਆ, ਪਰ ਸਟਿਲ ਲੋਟ ਆਫ ਵਰਕ ਹੈਜ਼ ਟੂ ਬੀ ਡਨ, ਇਹ ਉਹਨਾਂ ਨੇ ਕਿਹਾ ਆ। ਤੇ ਯੂਰਪੀਅਨ ਯੂਨੀਅਨ ਨੇ ਕਿਹਾ ਵੀ ਪੈਲਸਤੀਨੀਅਨ ਡਿਵੈਲਪਮੈਂਟ ਏਡ ਉਹ ਜਾਰੀ ਰਹੂਗੀ
ਇਹ ਉਹਨਾਂ ਨੇ ਸਟੇਟਮੈਂਟ ਅੱਜ ਜਾਰੀ ਕੀਤੀ ਹੈਗੀ ਆ। ਅਬੂ ਤੋਹਾ ਇੱਕ ਪੈਲਸਤੀਨੀਅਨ ਬਹੁਤ ਮਸ਼ਹੂਰ ਕਵੀ ਆ ਤੇ ਆਥਰ ਆ। ਉਸ ਨੂੰ ਇਜ਼ਰਾਈਲੀ ਡਿਫੈਂਸ ਫੋਰਸ ਨੇ ਅਰੈਸਟ ਕਰ ਲਿਆ ਸੀ। ਹੁਣ ਉਹਨੂੰ ਜਿਹੜਾ ਆ ਪਤਾ ਚੱਲਿਆ ਆ ਵੀ ਛੱਡ ਦਿੱਤਾ ਗਿਆ, ਕਿਉਂਕਿ ਯੂਐਸਏ ਦੇ ਵਿੱਚੋਂ ਵੀ ਉਹਦਾ ਜਿਹੜਾ ਕਾਫੀ ਪ੍ਰੈਸ਼ਰ ਪਿਆ ਸੀ। ਯੂਐਸਏ 'ਚ ਉਹਦਾ ਜਿਹੜਾ ਪਰਿਵਾਰ ਰਹਿੰਦਾ ਹੈਗਾ ਆ। ਸੋ ਦੇਖੋ ਹੁਣ ਏਦਾਂ ਦੇ ਲੋਕਾਂ ਨੂੰ ਵੀ, ਜਿਹੜੇ ਕਵੀਆਂ ਨੂੰ ਵੀ ਅਰੈਸਟ ਕਰ ਰਹੇ ਹੈਗੇ ਆ। 1800 ਦੇ ਕਰੀਬ ਜਿਹੜੇ ਰਾਈਟਰਸ ਤੇ ਪਬਲਿਸ਼ਰਸ ਆ, ਉਹਨਾਂ ਨੇ ਓਪਨ ਲੈਟਰ ਸਾਈਨ ਕੀਤਾ ਆ ਪ੍ਰੋ ਪੈਲਸਤੀਨੀਅਨ ਪ੍ਰੋਟੈਸਟ ਦੇ ਹੱਕ ਦੇ ਵਿੱਚ। ਇੱਕ ਕੈਨੇਡਾ ਦੇ ਵਿੱਚ ਸੈਰੇਮਨੀ ਚੱਲ ਰਹੀ ਸੀ ਪ੍ਰੈਸਟੀਜੀਅਸ ਕੈਨੇਡੀਅਨ ਲਿਟਰੇਰੀ ਅਵਾਰਡ ਦੀ, ਤੇ ਉਸ ਅਵਾਰਡ ਦੇ ਦੌਰਾਨ ਇਹ ਉਹਨਾਂ ਨੇ ਲੈਟਰ ਜਾਰੀ ਕੀਤਾ। ਸਰਾ ਬਰਨਸਟੇਨ ਜੋ ਵਿਨਰ ਹੈਗੀ ਆ ਇਸ ਅਵਾਰਡ ਦੀ, ਜੋ $1 ਲੱਖ ਕੈਨੇਡੀਅਨ ਦਿੱਤਾ ਜਾਂਦਾ ਹੈਗਾ ਆ, ਤੇ ਉਹ ਵੀ ਇਸ ਲੈਟਰ ਦੀ ਸਾਈਨਰ ਹੈਗੀ ਆ। ਸੋ ਉਹ ਈਵਨ ਉਹਨਾਂ ਨੇ ਅੱਗੇ ਜਾ ਕੇ ਇੱਥੇ ਤੱਕ ਕਿਹਾ ਵੀ ਇਹ ਇੱਕ ਤਰ੍ਹਾਂ ਦੇ ਨਾਲ ਜੈਨੋਸਾਈਡ ਉੱਥੇ ਹੋ ਰਿਹਾ ਹੈਗਾ। ਸੋ ਜੋ ਪੜ੍ਹੇ ਲਿਖੇ ਲੋਕ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਪ੍ਰੋਟੈਸਟ ਕਰ ਰਹੇ ਹੈਗੇ ਆ। ਚਾਈਨਾ ਦੇ ਪ੍ਰੈਜ਼ੀਡੈਂਟ ਜੀ ਜਿਨਪਿੰਗ ਨੇ ਵੀ ਇੱਕ ਇੰਟਰਨੈਸ਼ਨਲ ਪੀਸ ਕਾਨਫਰੰਸ ਦੀ ਜਿਹੜੀ ਆ ਕਾਲ ਕੀਤੀ ਹੈਗੀ ਆ। ਚਾਈਨਾ ਇਸ ਟਾਈਮ ਕਾਫੀ ਅੱਗੇ ਹੋ ਕੇ ਜਿਹੜਾ ਸਟੈਂਡ ਲੈ ਰਿਹਾ ਆ ਪੈਲਸਤੀਨੀਅਨ ਦੇ ਹੱਕ ਦੇ ਵਿੱਚ, ਵੀ ਇਮੀਡੀਏਟਲੀ ਜੋ ਆ ਉੱਥੇ ਜੰਗ ਚੱਲ ਰਹੀ ਆ ਉਹ ਬੰਦ ਹੋਣੀ ਚਾਹੀਦੀ ਹੈਗੀ ਆ। ਸੋ ਇੱਕ ਇਹ ਵਰਚੁਅਲ ਸਮਿਟ ਚੱਲ ਰਹੀ ਸੀ ਜੀ ਜਿਨਪਿੰਗ ਦੀ, ਉਹਦੇ ਨਾਲ ਬ੍ਰਿਕਸ ਦੇ ਹੋਰ ਮੈਂਬਰ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਤੇ ਸਾਊਥ ਅਫਰੀਕਾ ਵਾਲੇ ਸੀਗੇ। ਉਹਦੇ ਵਿੱਚ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ ਇਹ ਬਹੁਤ ਜਲਦੀ ਜਿਹੜੀ ਆ ਪੀਸ ਸਮਿਟ ਕਰਨੀ ਚਾਹੀਦੀ ਹੈਗੀ ਆ। ਯੂਐਸ ਦੀ ਸਪੋਰਟ ਕਾਫੀ ਟੁੱਟਦੀ ਜਾ ਰਹੀ ਹੈਗੀ ਆ, ਕਿਉਂਕਿ ਇਜ਼ਰਾਈਲ ਦੀ ਅੰਨੀ ਜਿਹੜੀ ਸਪੋਰਟ ਆ ਉਹਦੇ ਕਰਕੇ ਬਹੁਤ ਸਾਰੇ ਜਿਹੜੇ ਅਰਬ ਦੇ ਡਿਪਲੋਮੈਟਸ ਹੈਗੇ ਆ ਉਹ ਆਪਣੇ ਕਾਊਂਟਰ ਪਾਰਟਸ ਨੂੰ ਚਾਈਨਾ, ਮਾਸਕੋ ਦੇ ਵਿੱਚ ਮਿਲੇ ਹੈਗੇ ਆ ਵੀ ਸਾਡਾ ਜਿਹੜਾ ਸਾਥ ਦਿੱਤਾ ਜਾਵੇ। ਸੋ ਬ੍ਰਿਕਸ ਵਾਲੇ ਦੇਖੋ ਕੀ ਕਰਦੇ ਆ, ਉਹ ਉਹਨਾਂ ਦੀ ਵੀ ਜਿਹੜੀ ਪੂਰੀ ਮੀਟਿੰਗ ਹੋਈ ਆ। ਹਾਲਾਂਕਿ ਇੰਡੀਆ ਵਾਲਿਆਂ ਨੇ ਇਹ ਕਿਹਾ ਵੀ ਉਹ ਅਸੀਂ ਇਜ਼ਰਾਈਲ ਦਾ ਜਿਹੜਾ ਸਾਥ ਆ ਉਹ ਦੇਣ ਜਾ ਰਹੇ। ਜੀ ਬਿਲਕੁਲ। ਸੋ ਬਹੁਤ ਕੁਛ ਜਿਹੜਾ ਹਰਜੋਤ ਸਿੰਘ ਜੀ ਇਸ ਟਾਈਮ ਅੰਤਰਰਾਸ਼ਟਰੀ ਦਬਾਅ ਇਜ਼ਰਾਈਲ ਦੇ ਉੱਤੇ ਪੈ ਰਿਹਾ ਆ। ਹਮਾਸ ਵਾਲੇ ਇਹ ਵੀ ਦਿਖਾਉਣਾ ਚਾਹੁੰਦੇ ਵੀ ਜਿਸ ਹਿਸਾਬ ਦੇ ਨਾਲ ਸਾਨੂੰ ਤੁਸੀਂ ਪ੍ਰਚਾਰ ਰਹੇ ਆ, ਐਡੇ ਅਸੀਂ ਸ਼ੈਤਾਨ ਨਹੀਂ ਹੈਗੇ। ਕਹਿੰਦੇ ਵੀ ਜੇ ਮੰਨ ਲਓ ਇਹ ਟਰੂਸ ਹੁੰਦੀ ਵੀ ਆ, ਲੜਾਈ ਰੁਕਦੀ ਵੀ ਆ, ਇਹ ਜੇ ਸਮਝੌਤਾ ਹੁੰਦਾ ਵੀ ਭਾਈ ਅਸੀਂ ਤੁਹਾਡੇ ਬੰਧਕ ਇੱਕ ਦੂਜੇ ਵੱਲ ਨੂੰ ਜਿਹੜਾ ਉਹ ਘੱਲਣੇ ਆ, ਕਹਿੰਦੇ ਵੀ ਚੈਲੰਜ ਉਸ ਦੇ ਵਿੱਚ ਇਹ ਰਹਿਣ ਵਾਲੇ ਆ ਵੀ ਇਹ ਜਿਹੜੇ ਕੈਪਟਿਵਸ ਆ ਉਹਨਾਂ ਦੇ ਐਕਸਚੇਂਜ ਨੂੰ ਦੇਖੂਗਾ ਕੌਣ। ਤੀਜੇ ਨੰਬਰ ਦੇ ਉੱਤੇ ਕਹਿੰਦੇ ਵੀ ਦੂਜੇ ਨੰਬਰ ਦੇ ਉੱਤੇ ਇਹ ਗੱਲ ਆ ਵੀ ਜੇ ਮੰਨ ਲਓ ਕੱਲ ਨੂੰ ਵਾਇਲੇਸ਼ਨ ਹੁੰਦੀ ਆ, ਕੋਈ ਜਾਣਾ ਇੱਕ ਦੂਜੇ ਦੀ ਟਰੂਸ ਨੂੰ ਤੋੜਦਾ ਆ, ਉਸ ਤੋਂ ਬਾਅਦ ਅੱਗੇ ਜਿਹੜਾ ਉਹ ਕੀ ਹੋਊਗਾ। ਜਿਸ ਤਰੀਕੇ ਦੇ ਨਾਲ ਓਪਨ ਏਅਰ ਪ੍ਰਿਜ਼ਨ ਬਣਾ ਕੇ ਰੱਖਿਆ ਹੈ ਗਾਜ਼ਾ ਪੱਟੀ ਨੂੰ, ਲੋਕਾਂ ਨੂੰ ਭੁੱਖਮਰੀ ਦੇ ਵਿੱਚ ਧੱਕਿਆ ਜਾ ਰਿਹਾ ਆ। ਕਲੈਕਟਿਵ ਪਨਿਸ਼ਮੈਂਟ ਦੇ ਤਹਿਤ 14,000 ਬੰਦਾ ਜਿਹੜਾ ਆ ਉੱਥੇ ਮਰ ਚੁੱਕਾ ਹੋਵੇ, ਤਾਂ ਉਹਦੇ ਲਈ ਬਹੁਤ ਜ਼ਿਆਦਾ ਸਥਿਤੀ ਮਾੜੀ ਜਿਹੜੀ ਉਹ ਚੱਲ ਰਹੀ ਆ। ਸੋ ਹੁਣ ਦੇਖੋ ਅੱਗੇ ਕੀ ਜਿਹੜਾ ਹਰਜੋਤ ਸਿੰਘ ਜੀ ਬਣ ਰਿਹਾ ਆ। ਉਧਰ ਯੂਰਪੀਅਨ ਸੰਘ ਆ, ਉਹਨਾਂ ਨੇ ਪੈਲਸਤੀਨ ਦੇ ਵਿੱਚ ਡਿਵੈਲਪਮੈਂਟ ਏਡ ਨੂੰ ਹਾਮੀ ਜਿਹੜੀ ਉਹ ਭਰ ਦਿੱਤੀ ਹੈਗੀ ਆ ਵੀ ਭਾਈ ਉੱਥੇ ਵੀ ਜਿਹੜੀ ਆ ਜ਼ਰੂਰਤ ਹੈਗੀ ਆ। ਸੋ ਬਹੁਤ ਵੱਡੇ ਪੱਧਰ ਦੇ ਉੱਤੇ ਹਰਜੋਤ ਸਿੰਘ ਜੀ ਜਿਹੜੇ ਚੇਂਜਿਸ ਆ ਉਹ ਆਪਾਂ ਨੂੰ ਦਿਖ ਰਹੇ ਆ। ਲੱਗ ਇਹੀ ਰਿਹਾ ਆ ਵੀ ਤਕਰੀਬਨ ਜਿਹੜਾ ਸਮਝੌਤਾ ਆ ਉਹ ਕਗਾਰ ਦੇ ਉੱਤੇ ਆ ਤੇ ਜਲਦ ਹੀ ਜਿਹੜਾ ਇਹ ਅਨਾਉਂਸ ਵੀ ਹੋ ਸਕਦਾ ਹੈਗਾ ਆ। ਇੱਕ ਜਿਹੜੇ MSF ਉਹਨਾਂ ਨੇ ਆਇਡੈਂਟੀਫਾਈ ਕੀਤਾ ਵੀ ਜਿਹੜੇ ਡਾਕਟਰ ਵੀ ਮਰੇ ਨੇ ਅਟੈਕ ਦੇ ਵਿੱਚ, ਜਿਹੜੇ ਅਲ ਅਬਦਾ ਹਸਪਤਾਲ ਦੇ ਵਿੱਚ ਕੰਮ ਕਰ ਰਹੇ ਸੀਗੇ, ਐਮਰਜੈਂਸੀ ਮੈਡੀਕਲ ਆਰਗੇਨਾਈਜੇਸ਼ਨ। ਉਹਨਾਂ ਨੇ ਕਿਹਾ ਵੀ ਉਹਨਾਂ ਦੇ ਜਿਹੜੇ 2 ਡਾਕਟਰ ਆ ਇਸ ਹਮਲੇ ਦੇ ਵਿੱਚ ਮਰ ਚੁੱਕੇ ਹੈਗੇ ਆ। ਉਹਨਾਂ ਨੇ ਡਾਕਟਰਸ ਦਾ ਨਾਮ ਮਹਿਮੂਦ ਅਬੂ ਨੁਜ਼ੈਲਾ ਤੇ ਅਹਿਮਦ ਅਲ ਸਹਾਰ ਜਿਹੜਾ ਆ ਉਹ ਦੱਸਿਆ। ਤੀਜਾ ਡਾਕਟਰ ਜ਼ਾਇਦ ਅਲ ਤਤਾਰੀ, ਉਹ ਵੀ ਕਹਿੰਦੇ ਆ ਵੀ ਇਸ ਸਟ੍ਰਾਈਕ ਦੇ ਵਿੱਚ, ਇੱਕ ਵੱਖਰੀ ਸਟ੍ਰਾਈਕ ਦੇ ਵਿੱਚ ਮਰ ਚੁੱਕਾ ਆ। MSF ਜਿਹੜਾ ਇਹ ਹਸਪਤਾਲ ਆ ਉਹਦੇ ਵਿੱਚ ਕਹਿੰਦੇ ਵੀ 200 ਪੇਸ਼ੈਂਟਸ ਆ ਉਹਨਾਂ ਨੂੰ ਰੱਖਿਆ ਗਿਆ ਸੀਗਾ ਤੇ ਉਸ ਤੋਂ ਬਾਅਦ ਦੇ ਵਿੱਚ ਉਹਦੇ ਤੇ ਹਮਲਾ ਕੀਤਾ ਗਿਆ ਸੀ। ਤੀਜੀ ਤੇ ਚੌਥੀ ਫਲੋਰ ਦੇ ਉੱਤੇ ਇਹ ਜਿਹੜਾ ਹਮਲਾ ਆ ਉਹ ਹੋਇਆ ਆ। ਉਤੋਂ
ਬੰਬਾਰਡਮੈਂਟ ਜਿਹੜੀ ਆ ਉਸ ਕਰਕੇ ਹੋਈ ਆ। ਮੈਡੀਕਲ ਫੈਸਿਲਿਟੀਜ਼ ਦੇ ਉੱਤੇ ਸਿੱਧਾ ਹਮਲਾ ਕਰਨਾ ਇੰਟਰਨੈਸ਼ਨਲ ਹਿਊਮੈਨਿਟੇਰੀਅਨ ਲਾਅ ਦੀ ਉਲੰਘਣਾ ਆ। ਪਰ ਬੀਤੇ ਸਮੇਂ ਦੇ ਵਿੱਚ ਆਪਾਂ ਹੁਣ ਇਹਨਾਂ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਵੀ ਇਜ਼ਰਾਈਲ ਇਹ ਕਰ ਰਿਹਾ ਆ, ਕਿਸੇ ਨੂੰ ਉਸ ਚੀਜ਼ ਦੀ ਕੋਈ ਬਹੁਤੀ ਪਰਵਾਹ ਨਹੀਂ ਆ। ਹਾਂ, ਰੌਲਾ ਰੱਪਾ ਜ਼ਰੂਰ ਆਪਾਂ ਸੁਣ ਰਹੇ ਹਾਂ ਵੀ ਕੀ ਐਕਚੁਅਲ 'ਚ ਉਹਨਾਂ ਨੂੰ ਇਸ ਦੀ ਕਿਤੇ ਇਵੈਂਚੁਅਲੀ ਪਨਿਸ਼ਮੈਂਟ ਮਿਲੂਗੀ, ਲੱਗ ਕੁਛ ਨਹੀਂ ਰਿਹਾ। ਜੀ, ਅਗਲੀ ਖਬਰ ਵੱਲ ਚਲੀਏ, ਆਪਾਂ ਆਪਣੇ ਮੁਲਕ ਵੱਲ ਆਈਏ ਤੇ ਥੈਂਕਸ ਗਿਵਿੰਗ ਆ ਰਹੀ ਆ। ਥੈਂਕਸ ਗਿਵਿੰਗ ਦੇ ਨਾਲ ਸਟੋਰਮ ਵੀ ਜਿਹੜਾ ਆ ਕਾਫੀ ਜ਼ਿਆਦਾ ਅਮਰੀਕਾ ਦੇ ਵਿੱਚ ਆ ਰਿਹਾ ਆ। ਅੱਜ ਦਾ ਦਿਨ ਜਾਣੀ ਕਿ ਮੰਗਲਵਾਰ ਦਾ ਦਿਨ ਬਹੁਤ ਜਿਹੜਾ ਖਤਰਨਾਕ ਦਿਨ ਆ ਇਸ ਮਾਮਲੇ ਦੇ ਨਾਲ ਵੀ ਏਅਰਪੋਰਟ ਦੇ ਉੱਤੇ ਬਹੁਤ ਜ਼ਿਆਦਾ ਡਿਲੇ ਹੋਊਗੀ, ਰੋਡਸ ਦੀਆਂ ਕੰਡੀਸ਼ਨ ਵਾਲੀਆਂ ਗੁੱਡ ਨਹੀਂ ਤੇ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਟਰੈਵਲ ਕਰ ਰਹੇ ਹੈਗੇ ਆ। TSA ਆ ਜੋ ਉਹ ਇਹ ਕਹਿ ਰਿਹਾ ਵੀ 30 ਮਿਲੀਅਨ ਪੈਸੰਜਰ ਜੋ ਆ ਉਹ ਏਅਰਪੋਰਟਸ ਦੇ ਥਰੂ ਜਾਣਗੇ। ਉਧਰੋਂ ਸਟਾਰਮ ਥ੍ਰੈਟ ਕਰ ਰਿਹਾ। ਪਿਛਲੇ ਕੁਝ ਦਿਨ ਪਹਿਲਾਂ ਵੈਸਟ ਕੋਸਟ ਦੇ ਵਿੱਚ ਮੀਂਹ ਪਿਆ ਹੈਗਾ ਤੇ ਹੁਣ ਈਸਟ ਕੋਸਟ ਦੇ ਵਿੱਚ ਕਹਿੰਦੇ ਵੀ ਮੀਂਹ ਤੇ ਸਨੋ ਕਾਫੀ ਪੈਣ ਜਾ ਰਹੀ ਆ ਇਸ ਵੀਕ ਦੇ ਦੌਰਾਨ, ਵੀਕਐਂਡ ਦੇ ਦੌਰਾਨ। ਜੋ ਏਰੀਆ ਦੱਸੇ ਗਏ ਆ ਸ਼ਿਕਾਗੋ, ਐਟਲਾਂਟਾ, ਸ਼ਾਰਲੇਟ, ਵਾਸ਼ਿੰਗਟਨ DC, ਨਿਊਯਾਰਕ ਸਿਟੀ, ਸੋ ਇਹਨਾਂ ਸਾਰਿਆਂ ਦੇ ਵਿੱਚ ਸਨੋ ਵੀ ਪਊਗੀ, ਮੀਂਹ ਵੀ ਪਊਗਾ। ਬਹੁਤ ਜ਼ਿਆਦਾ ਡਿਲੇ ਏਅਰਪੋਰਟਸ ਤੇ ਹੋਊਗਾ। ਕੰਡੀਸ਼ਨਸ ਜੋ ਸੜਕਾਂ ਦੀਆਂ ਆ ਹਾਈਵੇਜ਼ ਦੀਆਂ ਉਹ ਵੀ ਵਰਸਟ ਹੋਣਗੀਆਂ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਹੈ। ਟਰੈਵਲ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਨਿਊਯਾਰਕ ਸਿਟੀ ਵੱਲੋਂ। ਜੋ ਮੀਂਹ ਆ ਉੱਥੇ ਅੱਜ ਆਫਟਰਨੂਨ 'ਚ ਪੈਣਾ ਸ਼ੁਰੂ ਹੋ ਜਾਣਾ ਆ। ਮੇਅਰ ਐਰਿਕ ਐਡਮ ਨੇ ਟਰੈਵਲਰਸ ਨੂੰ ਇਹ ਕਿਹਾ ਵੀ ਤੁਹਾਨੂੰ ਪ੍ਰਪੇਅਰ ਰਹਿਣਾ ਚਾਹੀਦਾ ਵੀ ਭਾਰੀ ਮੀਂਹ ਪਊਗਾ ਤੇ ਹਵਾਵਾਂ ਬੜੀਆਂ ਤੇਜ਼ ਹੋਊਗੀਆਂ। ਸਦਰਨ ਕੈਲੀਫੋਰਨੀਆ 'ਚ ਕੱਲ ਤੁਸੀਂ ਦੇਖਿਆ ਆ ਵੀ ਕਿੱਦਾਂ ਹਵਾਵਾਂ ਤੇਜ਼ ਸੀਆਂ। ਬਿਗ ਰਿਗ ਵੀ ਉਲਟੇ ਹੈਗੇ ਆ, ਟਰੱਕ ਵੀ ਉਲਟੇ ਆ। ਇੱਕ ਜੋ ਔਰੇਂਜ ਕਾਉਂਟੀ ਦਾ ਏਅਰਪੋਰਟ ਆ ਉੱਥੇ ਪਲੇਨ ਵੀ ਜਿਹੜੇ ਆ ਛੋਟੇ ਉਹ ਹਵਾ ਦੇ ਨਾਲ ਉਲਟ ਗਏ। ਸੋ ਬਹੁਤ ਤੇਜ਼ ਹਵਾਵਾਂ ਚੱਲਦੀਆਂ ਸੀਗੀਆਂ। ਜ਼ਿਆਦੇ ਬਹੁਤ ਸਾਰਾ ਹਿੱਸਾ ਨਿਊਯਾਰਕ ਸਿਟੀ ਦਾ ਉਹ ਇਸ ਸਟੋਰਮ ਦੇ ਵਿੱਚ ਅਫੈਕਟ ਹੋਊਗਾ ਮੀਂਹ ਦੇ ਨਾਲ ਤੇ ਸਨੋ ਦੇ ਨਾਲ। ਐਡਵਾਈਸ ਦਿੱਤੀ ਗਈ ਆ TSA ਦੇ ਐਡਮਿਨਿਸਟ੍ਰੇਟਰਸ ਵੱਲੋਂ ਜੋ ਥੈਂਕਸ ਗਿਵਿੰਗ ਦੇ ਟਰੈਵਲਰਸ ਹੈਗੇ ਆ। ਉਹਨਾਂ ਨੂੰ ਕਿਹਾ ਗਿਆ ਵੀ ਰਸ਼ ਬਹੁਤ ਆ, ਇਹ ਸੋਚ ਕੇ ਚੱਲੋ ਤੁਹਾਨੂੰ ਥੋੜਾ ਐਕਸਟਰਾ ਟਾਈਮ ਲੱਗੂਗਾ ਏਅਰਪੋਰਟਸ ਦੇ ਉੱਤੇ ਕਿਉਂਕਿ ਏਅਰਪੋਰਟਸ ਬਹੁਤ ਬਿਜ਼ੀ ਹੋਣਗੇ, ਫੁੱਲ ਹੋਣਗੇ। ਐਕਸਟਰਾ ਟਾਈਮ ਜਿਹੜਾ ਆ ਉਹ ਚੱਲ ਕੇ ਚੱਲੋ। ਇਹ ਨਾ ਸੋਚੋ ਵੀ ਮੈਂ 2 ਘੰਟੇ ਜਿਹੜਾ ਚੱਲ ਜਾਂ ਤਾਂ ਮੈਨੂੰ ਜਿਹੜੀ ਆ ਕਲੀਅਰੈਂਸ ਸਾਰਾ ਕੁਝ ਚੈੱਕ ਇਨ ਹੋ ਜਾਊਗਾ। ਸੋ ਬੋਥ ਐਟਲਾਂਟਾ ਤੇ ਸ਼ਾਰਲੇਟ ਉੱਥੇ ਕਾਫੀ ਜ਼ਿਆਦਾ ਜਿਹੜਾ ਮੀਂਹ ਆ ਅੱਜ ਪੈਣਾ ਸ਼ੁਰੂ ਹੋ ਜਾਊਗਾ। ਵਾਸ਼ਿੰਗਟਨ DC ਦੇ ਵਿੱਚ ਵੀ ਅੱਜ ਮੀਂਹ ਸ਼ੁਰੂ ਹੋ ਜਾਣਾ। ਨਿਊਯਾਰਕ ਸਿਟੀ ਦੇ ਵਿੱਚ ਅੱਜ ਸ਼ਾਮ ਨੂੰ ਸਭ ਤੋਂ ਜ਼ਿਆਦਾ ਮੀਂਹ ਇੰਟਰਸਟੇਟ 95 ਜੋ ਟਰੈਵਲ ਕੋਰੀਡੋਰ ਆ, ਇਹ ਵਨ ਆਫ ਦਾ ਬਿਜ਼ੀਐਸਟ ਆ ਨੇਸ਼ਨ ਵਾਈਡ। ਉੱਥੇ ਅੱਜ ਸ਼ਾਮ ਨੂੰ ਜਿਹੜਾ ਮੀਂਹ ਆ ਉਹ ਸ਼ੁਰੂ ਹੋ ਜਾਊਗਾ। ਈਵਨ ਫਲੈਸ਼ ਫਲੱਡਿੰਗ ਦੀ ਵਾਰਨਿੰਗ ਵੀ ਹਾਈਵੇ I-95 ਦੇ ਉੱਤੇ ਦਿੱਤੀ ਗਈ ਹੈਗੀ ਆ। ਕਹਿੰਦੇ ਵੀ ਨਿਊ ਇੰਗਲੈਂਡ ਵਾਲਾ ਏਰੀਆ ਆ ਉੱਥੇ ਜਿਹੜੀ ਸਨੋ ਆ 6 ਤੋਂ ਲੈ ਕੇ 12 ਇੰਚ ਤੱਕ ਜਿਹੜੀ ਆ ਪੈ ਸਕਦੀ ਹੈਗੀ ਆ ਤੇ ਨਾਲ ਦੀ ਨਾਲ ਮੈਸੇਚਿਉਸੇਟਸ, ਵਰਮੌਂਟ, ਨਿਊ ਹੈਂਪਸ਼ਾਇਰ, ਮੇਨ ਇੱਥੇ ਵੀ ਜਿਹੜੀ ਸਨੋ ਕਾਫੀ ਪਊਗੀ। ਜੀ ਜੀ ਬਿਲਕੁਲ। ਇੱਕ ਬ੍ਰੇਕ ਦਾ ਵਕਤ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਖਬਰਾਂ ਦੇ ਉੱਤੇ ਨਜ਼ਰ ਮਾਰਾਂਗੇ। ਟੋਰਾਂਟੋ ਦੇ ਵਿੱਚ ਵੱਡੀ ਜਿਹੜੀ ਇੱਕ ਨਸ਼ੇ ਦੀ ਖੇਪ ਆ ਉਹ ਫੜੀ ਗਈ ਆ ਤੇ ਇੱਕ ਪੰਜਾਬੀ ਆ ਉਸ ਨੂੰ ਸਜ਼ਾ ਹੋਈ ਆ। ਟੋਰਾਂਟੋ ਵਾਲੇ ਪਾਸੇ ਹੀ, ਉਧਰ ਕੈਨੇਡਾ ਵਾਲੇ ਪਾਸੇ ਜੋ ਕਿ ਉਧਰ ਕਰ ਰਿਹਾ ਸੀ ਸਮਗਲ। ਕੀ ਆ ਪੂਰੀ ਇਹਨਾਂ ਖਬਰਾਂ ਦੇ ਵਿੱਚ ਉਸ ਬਾਰੇ ਦੱਸਾਂਗੇ। ਤੇ ਇੰਡੀਆ ਦੇ ਵਿੱਚ ਜਿਹੜੇ ਸਟਰੀਮਿੰਗ ਸਰਵਿਸਿਜ਼ ਵਾਲੇ ਆ, ਚਾਹੇ ਉਹ ਨੈਟਫਲਿਕਸ ਆ, ਐਮਾਜ਼ੋਨ ਆ, ਉਹਨਾਂ ਤੇ ਕੀ ਹੋਰ ਦਬਾਅ ਜਿਹੜੇ ਉੱਥੇ ਚੱਲ ਰਹੇ ਆ ਉਸ ਉੱਤੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਆ। ਮਿਲਦੇ ਇੱਕ ਬ੍ਰੇਕ ਤੋਂ ਬਾਅਦ 'ਚ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਆਇਆਂ ਨੂੰ ਇੱਕ ਵਾਰੀ ਫੇਰ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਹਰਜੋਤ ਸਿੰਘ ਜੀ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਦੇ ਵੱਲ ਵਧੀਏ, ਟੋਰਾਂਟੋ ਦੇ ਵਿੱਚ ਪੁਲਿਸ ਨੇ $100 ਮਿਲੀਅਨ ਦੀ ਕੋਕੇਨ ਕ੍ਰਿਸਟਲ ਮੈਥ ਆ ਉਸ ਦੀ ਜਿਹੜੀ ਇੱਕ ਬਹੁਤ ਵੱਡੀ ਖੇਪ ਆ ਉਹ ਫੜੀ ਆ। ਰਿਕਾਰਡ ਡਰੱਗ ਬਸਟ ਇਸ ਵਿੱਚ ਕੀਤਾ ਗਿਆ ਆ। ਪ੍ਰੋਜੈਕਟ ਫਨੀਟੋ ਦੇ ਨਾਂ ਹੇਠਾਂ ਪੁਲਿਸ ਨੇ ਇਨਵੈਸਟੀਗੇਸ਼ਨ ਜਿਹੜੀ ਉਹ ਚਲਾਈ ਸੀ, ਜਿਸ ਵਿੱਚ ਅਧਿਕਾਰੀਆਂ ਦੇ ਦੁਆਰਾ 1 ਟਨ ਕੋਕੇਨ ਕ੍ਰਿਸਟਲ ਮੈਥ ਜਿਸ ਦੀ ਬਾਜ਼ਾਰ ਵਿੱਚ ਕੀਮਤ $90 ਮਿਲੀਅਨ ਦੱਸੀ ਗਈ ਹੈ, ਜਿਸ ਕਰਕੇ 7 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈਗਾ ਆ। ਸੋ ਕੈਨੇਡਾ ਦੇ ਵਿੱਚ ਇਦਾਂ ਦੀਆਂ ਖਬਰਾਂ ਜਿਹੜੀਆਂ ਹਰਜੋਤ ਸਿੰਘ ਜੀ ਅਕਸਰ ਹੀ ਬਹੁਤ ਜ਼ਿਆਦਾ ਆ ਰਹੀਆਂ, ਲਗਾਤਾਰ ਬਗੈਰ ਰੁਕੇ ਆ ਰਹੀਆਂ ਆ। ਸੋ 3.5 ਮਹੀਨੇ ਇਨਵੈਸਟੀਗੇਸ਼ਨ ਇਸ ਪ੍ਰੋਜੈਕਟ ਫਨੀਟੋ ਦੇ ਤਹਿਤ ਚੱਲੀ ਸੀਗੀ। ਪੁਲਿਸ ਨੇ ਸਰਚ ਵਾਰੰਟ ਜਿਹੜੇ ਆ ਐਗਜ਼ੀਕਿਊਟ ਕਰਦੇ ਹੋਏ 550 ਕਿਲੋ ਕੋਕੇਨ ਤੇ 450 ਕਿਲੋ ਕ੍ਰਿਸਟਲ ਮੈਥ ਆ ਉਹ ਸੀਜ਼ ਕੀਤੀ। ਨਾਲ ਇੱਕ ਹਥਿਆਰ ਵੀ ਉਹਨਾਂ ਨੇ ਹਿਰਾਸਤ ਵਿੱਚ ਲਿਆ, ਇੱਕ ਵਹੀਕਲ ਤੇ $95,000 ਜਿਹੜੀ ਨਕਦੀ ਵੀ ਉਹਨਾਂ ਨੇ ਫੜੀ ਆ। ਸਕੈਜੂਲ 1 ਕੰਟਰੋਲਡ ਡਰੱਗ ਹੈਗਾ ਆ। ਇਹ ਕਹਿੰਦੇ ਵੀ ਉਹਨਾਂ ਨੇ ਦੱਸਿਆ ਵੀ ਪੁਲਿਸ ਦੀ ਇਤਿਹਾਸ ਦੇ ਵਿੱਚ ਇਹ ਸਭ ਤੋਂ ਵੱਡਾ ਜਿਹੜੀ ਖੇਪ ਆ ਉਹਨਾਂ ਦੇ ਹੱਥੇ ਲੱਗੀ ਆ। ਇਸ ਮਾਮਲੇ ਵਿੱਚ ਜਿਹੜੇ 7 ਜਣੇ ਗ੍ਰਿਫਤਾਰ ਹੋਏ ਆ, ਉਮਰ ਦੇਖਿਓ ਹਰਜੋਤ ਸਿੰਘ ਜੀ ਵੀ 20 ਤੋਂ ਲੈ ਕੇ 43 ਸਾਲ ਦੀ ਉਮਰ ਦੇ ਵਿੱਚ ਕੈਮਰੋਨ ਲੌਂਗਮੋਰ, ਟੈਂਜ਼ਿਨ ਪੈਲਡਨ, ਬ੍ਰਾਇਨ ਸ਼ੈਰਟ, ਅਬੂ ਬਕਰ ਮੁਹੰਮਦ, ਬਸ਼ੀਰ ਹਸਨ ਅਬਦੀ, ਜ਼ੁਬਾਇਲ ਹੋਕ ਤੇ ਲੂਚੋ ਲੋਡਰ ਜਿਹੜੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਸਾਰਿਆਂ ਦੇ ਉੱਤੇ 30 ਜਿਹੜੇ ਵੱਖ-ਵੱਖ ਚਾਰਜਿਸ ਆ ਉਹ ਲੱਗਣਗੇ। 20 ਸਾਲ ਤੋਂ 43 ਸਾਲ ਦੀ ਮਹਿਜ ਉਮਰ ਦੇ ਵਿੱਚ ਇਹ ਕੰਮਾਂ ਦੇ ਵਿੱਚ ਇਸ ਟਾਈਮ ਪਏ ਆ। ਟੋਰਾਂਟੋ ਦੇ ਦੁਆਰਾ ਇਹ ਇੱਕ ਬਹੁਤ ਵੱਡੀ ਜਿਹੜੀ ਖੇਪ ਆ ਫੜੀ ਗਈ ਆ। ਇੱਕ ਵੱਖਰੀ ਖਬਰ ਦੇ ਵਿੱਚ ਹਰਜੋਤ ਸਿੰਘ ਜੀ, ਟੋਰਾਂਟੋ ਹੀ ਇਲਾਕੇ ਦਾ ਟਰੱਕ ਡਰਾਈਵਰ ਹਰਵਿੰਦਰ ਸਿੰਘ ਜਿਸ ਦਾ ਨਾਂ ਆ, ਉਸ ਨੂੰ 11 ਸਾਲਾਂ ਦੀ ਜਿਹੜੀ ਸਜ਼ਾ ਸੁਣਾਈ ਗਈ ਆ। ਟੋਰਾਂਟੋ ਦੀ ਅਦਾਲਤ ਦੇ ਦੁਆਰਾ $3.5 ਮਿਲੀਅਨ ਦੀ ਕੋਕੇਨ ਉਹ ਅਮਰੀਕਾ ਤੋਂ ਕਹਿੰਦੇ ਕੈਨੇਡਾ ਦੇ ਵਿੱਚ ਬਲੂ ਵਾਟਰ ਬ੍ਰਿਜ ਜ਼ਰੀਏ ਸਮਗਲ ਜਿਹੜਾ ਆ ਉਹ ਕਰਦਾ ਫੜਿਆ ਗਿਆ ਸੀਗਾ ਮਾਰਚ 31, 2021 ਦੇ ਵਿੱਚ। ਇਹ ਸਾਰਨੀਆਂ ਕਰਕੇ ਜਿਹੜਾ ਇਲਾਕਾ ਆ ਉਸ ਲੱਗੇ ਆ ਤੇ ਫੜਿਆ ਜਾਣ ਵਾਲਾ ਜਿਹੜਾ ਡਰਾਈਵਰ ਆ ਉਹ 25 ਸਾਲਾਂ ਦਾ ਬਰੈਂਪਟਨ ਦਾ ਰਹਿਣ ਵਾਲਾ ਟਰੱਕ ਡਰਾਈਵਰ ਹਰਵਿੰਦਰ ਸਿੰਘ ਉਸ ਦਾ ਨਾਮ ਜਿਹੜਾ ਉਹ ਦੱਸਿਆ ਜਾ ਰਿਹਾ ਆ। ਪੋਰਟ ਜਿਹੜਾ ਹਿਊਰੋਨ ਮਿਸ਼ੀਗਨ ਤੇ ਪੁਆਇੰਟ ਐਡਵਰਡ ਜਿਹੜਾ ਕੈਨੇਡਾ ਦੇ ਵਿੱਚ ਜਾ ਕੇ ਇਵੈਂਚੁਅਲੀ ਇਸ ਨੂੰ ਫੜਿਆ ਗਿਆ ਸੀ। 62 ਕਿਲੋ ਕੋਕੇਨ ਇਸ ਦੀ ਗੱਡੀ ਦੇ ਵਿੱਚੋਂ, ਇਸ ਦੇ ਜਿਹੜੇ ਟਰੈਕਟਰ ਟ੍ਰੇਲਰ ਟਰੱਕ ਦੇ ਵਿੱਚੋਂ ਉਹ ਇੰਸਪੈਕਸ਼ਨ ਦੇ ਦੌਰਾਨ ਜਿਹੜੀ ਉਹ ਲੱਭੀ ਸੀ। ਇਸ ਨੂੰ ਫਿਰ ਇਵੈਂਚੁਅਲੀ RCMP ਦੇ ਦੁਆਰਾ ਚਾਰਜ ਕੀਤਾ ਗਿਆ ਸੀ ਤੇ ਇਵੈਂਚੁਅਲੀ ਹੁਣ ਇਸ ਨੂੰ ਜਿਹੜੀ ਸਜ਼ਾ ਆ ਉਹ ਸੁਣਾਈ ਗਈ ਆ। ਇਹਨੇ ਆਪਣੇ ਆਪ ਨੂੰ ਨਾਟ ਗਿਲਟੀ ਪਲੀ ਕੀਤਾ ਸੀਗਾ। ਇਹਦਾ 4 ਦਿਨ ਜਿਹੜਾ ਉਹ ਟਰਾਇਲ ਚੱਲਿਆ ਸੀਗਾ। ਇਹ ਹੁਣ ਹਰਜੋਤ ਸਿੰਘ ਜੀ ਦੇਖ ਲਓ ਵੀ ਕਿਹੜੇ ਪਾਸੇ ਵੱਲ ਨੂੰ ਗੱਲਾਂ ਜਿਹੜੀਆਂ ਉਹ ਚੱਲ ਰਹੀਆਂ ਹੈ। ਪਹਿਲੀ ਵਾਰੀ ਨਹੀਂ ਹੈ, ਅਖੀਰਲੀ ਖਬਰ ਨਹੀਂ ਆ, ਇਹ ਕੋਈ ਪਹਿਲੀ ਵਾਰੀ ਨਹੀਂ ਆਈ ਆ, ਪਰ ਇਹ ਜਿਹੜਾ ਲਗਾਤਾਰ ਕੰਮ ਆ ਉਹ ਵੱਧਦਾ ਜਾ ਰਿਹਾ ਆ। ਅਮਰੀਕਾ ਇਸ ਟਾਈਮ ਕੈਨੇਡਾ ਦੇ ਵਿੱਚ ਖੇਪ ਜਿਹੜੀ ਨਸ਼ਿਆਂ ਦੀ ਖੇਪ ਜਾਣ ਦੇ ਲਈ ਲੱਗ ਹੀ ਰਿਹਾ ਆ ਵੀ ਇੱਕ ਸੈਂਟਰਲ ਡਿਸਟ੍ਰੀਬਿਊਟਿੰਗ ਪੁਆਇੰਟ ਆ ਉਹ ਬਣਿਆ ਪਿਆ ਆ। ਅਗਲੀ ਖਬਰ ਵੱਲ ਚੱਲੀਏ ਜੋ ਇੰਡੀਆ ਤੋਂ ਆ ਰਹੀ ਹੈ, ਜਿੱਥੇ ਉੱਤਰਾਖੰਡ ਦੀਆਂ ਪਹਾੜੀਆਂ ਦੇ ਵਿੱਚ ਇੱਕ ਟਨਲ ਦੇ ਵਿੱਚ 41 ਦੇ ਕਰੀਬ ਜਿਹੜੇ ਕਾਮੇ ਆ ਉਹ ਫਸੇ ਹੋਏ ਆ। 10 ਦਿਨ ਤੋਂ ਵੱਧ ਦਾ ਸਮਾਂ ਹੋ ਗਿਆ। ਇੰਡੀਆ ਦੀ ਸਰਕਾਰ ਲੱਗੀ ਹੋਈ ਆ ਹੁਣ ਇੰਟਰਨੈਸ਼ਨਲ ਲੈਵਲ ਤੋਂ ਵੀ ਜੋ ਬੰਦੇ ਆ ਰੈਸਕਿਊ ਟੀਮ ਆ ਉਸ ਨੂੰ ਬੁਲਾਇਆ ਗਿਆ ਹੈਗਾ ਤੇ ਇੱਕ ਪਾਈਪ ਪਾਇਆ ਗਿਆ ਜਿਹਦੇ ਥਰੂ ਵੀਡੀਓ 'ਚ ਉਹਨਾਂ ਨੇ ਦੇਖਿਆ ਵੀ ਸਾਰੇ ਜਿਹੜੇ ਆ ਜੋ ਹਜੇ ਠੀਕ ਠਾਕ ਹੈਗੇ ਆ ਉਹਨਾਂ ਨੂੰ ਫੂਡ, ਵਾਟਰ, ਆਕਸੀਜਨ ਪਾਈਪ ਦੇ ਥਰੂ ਪਹੁੰਚਾਈ ਜਾ ਰਹੀ ਹੈਗੀ ਆ। 3 ਸਾਈਡਾਂ ਤੋਂ ਇਸ ਜੋ ਟਨਲ ਆ ਉਹਦੇ ਵਿੱਚ ਐਂਟਰ ਹੋਣ ਦੀ ਕੋਸ਼ਿਸ਼ ਹੋ ਰਹੀ ਆ ਡਰਿਲਿੰਗ ਦੇ ਨਾਲ, ਕਿਉਂਕਿ ਇੱਕ ਵਾਰ ਇਹ ਹੋਇਆ ਸੀ ਵੀ ਉਹ ਕਲੈਪਸ ਵੀ ਕਰ ਸਕਦੀ ਹੈਗੀ ਆ। ਸੋ ਇਸ ਕਰਕੇ ਜੋ ਰੈਸਕਿਊ ਟੀਮ ਸੀ ਉਹ ਰੁਕ ਗਈ ਸੀ। ਜੋ 53 ਮੀਟਰ ਲੰਮੀ ਪਾਈਪ ਜੋ 174 ਫੁੱਟ ਬਣਦੀ ਆ ਉਹ ਪਾਈ ਜਾ ਰਹੀ ਆ, ਜਿਹਦੇ ਥਰੂ
ਉਹਨਾਂ ਨੂੰ ਬਾਹਰ ਕੱਢਿਆ ਜਾਊਗਾ। ਪਹਿਲੀ ਵਾਰੀ ਉਹਨਾਂ ਨੂੰ ਹੁਣ ਕਹਿੰਦੇ ਤੱਤਾ ਫੂਡ, ਜਿਹਦੇ 'ਚ ਪਾਣੀ, ਮੈਡੀਸਿਨ, ਆਕਸੀਜਨ, ਇਹ ਸਾਰਾ ਕੁਝ ਇੱਕ ਪਾਈਪ ਦੇ ਥਰੂ ਭੇਜਿਆ ਗਿਆ ਹੈਗਾ। ਸੋ ਕਹਿੰਦੇ ਵੀ ਹੋ ਸਕਦਾ ਵੀ ਗੁੱਡ ਨਿਊਜ਼ ਹੋਵੇ। ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਤੇ ਸਟੇਟ ਡਿਜ਼ਾਸਟਰ ਰਿਸਪੌਂਸ ਫੰਡ ਇਹ ਪੂਰੇ ਜ਼ੋਰ ਸ਼ੋਰ ਦੇ ਨਾਲ ਪਿਛਲੇ 10 ਦਿਨਾਂ ਤੋਂ ਉੱਥੇ ਜਿਹੜੇ ਕੰਮ ਤੇ ਲੱਗੇ ਹੋਏ ਆ ਉਹਨਾਂ ਨੂੰ ਕੱਢਣ ਦੇ ਲਈ। ਜੋ ਬੰਦੇ ਅੰਦਰ ਫਸੇ ਹੋਏ ਆ ਉਹਨਾਂ ਦੇ ਰਿਸ਼ਤੇਦਾਰ ਬਾਹਰ ਬਹੁਤ ਰੌਲਾ ਰੱਪਾ ਵੀ ਪਾ ਰਹੇ, ਭਾਈ ਇੰਨਾ ਲੰਮਾ ਟਾਈਮ ਹੋ ਗਿਆ, ਵੀ ਠੀਕ ਠਾਕ ਜੋ ਸਾਡੇ ਬੰਦੇ ਆ ਅੰਦਰ ਉਹ ਬਾਹਰ ਨਿਕਲ ਆਉਣ। ਸੋ ਪਰ ਇਹ ਪਹਾੜੀ ਏਰੀਆ ਹੈਗਾ ਆ, ਉੱਥੇ ਰੌਕਸ ਵੀ ਹੈਗੀਆਂ ਤੇ ਨਾਲ ਕੱਚੀ ਮਿੱਟੀ ਵੀ ਆ। ਸੋ ਇਸ ਕਰਕੇ ਜਿਹੜਾ ਖਤਰਾ ਹੈਗਾ ਵੀ ਕਲੈਪਸ ਨਾ ਹੋ ਜਾਏ, ਤੇ ਵੱਖ-ਵੱਖ ਡਾਇਰੈਕਸ਼ਨਸ ਤੋਂ ਡ੍ਰਿਲਿੰਗ ਜਾਰੀ ਹੈਗੀ ਆ। ਹੋਪਫੁਲੀ ਹੁਣ ਜੋ ਲੇਟੈਸਟ ਖਬਰਾਂ ਆਈਆਂ ਵੀ ਜੋ ਇੱਕ ਪਾਈਪ ਦੇ ਰਾਹੀਂ ਸਾਰਿਆਂ ਦੀ ਜਿਹੜੀ ਵੀਡੀਓ ਦੇ ਰਾਹੀਂ ਉਹਨਾਂ ਦੀ ਸ਼ਕਲਾਂ ਬਾਹਰ ਦਿਖਾਈਆਂ ਗਈਆਂ ਆ ਤੇ ਉਹਨਾਂ ਨੂੰ ਬਾਹਰ ਕੱਢਿਆ ਜਾਊਗਾ। ਜੀ ਬਿਲਕੁਲ 9 ਦਿਨ ਹੋ ਗਏ ਆ ਵਿਚਾਰਿਆਂ ਨੂੰ ਉੱਥੇ ਜਿਹੜਾ ਉਹ ਫਸੇ ਹੋਏ, ਕਿਉਂਕਿ ਜਿਹੜਾ ਪਹਾੜਾਂ ਦੇ ਵਿੱਚ ਇਹ ਕੰਮ ਚੱਲ ਰਹੇ ਆ ਉਹ ਧੱਸ ਜਾਂਦੇ ਆ, ਉਹ ਪੋਲੇ ਆ ਤੇ ਉਹਨਾਂ ਨੂੰ ਹੁਣ ਕੱਢਣਾ ਦੇ ਵਿੱਚ ਕਾਫੀ ਮੁਸ਼ੱਕਤ ਜਿਹੜੀ ਆ ਉਹ ਲੱਗ ਰਹੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। 6-7 ਸਾਲ ਪਹਿਲਾਂ ਨੈਟਫਲਿਕਸ ਤੇ ਐਮਾਜ਼ੋਨ ਪ੍ਰਾਈਮ ਵਰਗੇ ਜਿਹੜੇ ਸਟਰੀਮਿੰਗ ਸਰਵਿਸਿਜ਼ ਆ ਉਹਨਾਂ ਨੇ ਇੰਡੀਆ ਦੀ ਜਿਹੜੀ ਮਾਰਕੀਟ ਆ ਉਹ ਕੈਪਚਰ ਕਰਨ ਦੀ ਕੋਸ਼ਿਸ਼ ਕੀਤੀ। 1 ਬਿਲੀਅਨ ਤੋਂ ਵੱਧ ਲੋਕ ਜਿੱਥੇ ਮੂਵੀਜ਼ ਨੂੰ ਇੱਕ ਬਹੁਤ ਵੱਡਾ ਰੁਤਬਾ ਜਿਹੜਾ ਉਹ ਹਾਸਲ ਆ, ਪਰ ਉੱਥੇ ਕੁਝ ਅਜਿਹੀਆਂ ਜਿਹੜੀਆਂ ਮੂਵੀਜ਼ ਆ, ਡੇਅਰਿੰਗ ਮੂਵੀਜ਼ ਆ, ਉਹਦੇ ਉੱਤੇ ਕਹਿ ਸਕਦੇ ਹਾਂ ਵੀ ਕ੍ਰੈਕਡਾਊਨ ਵੀ ਨਾਲ ਦੇ ਨਾਲ ਚੱਲ ਰਿਹਾ ਹੈਗਾ। ਅਨੁਰਾਗ ਕਸ਼ਯਪ ਅਕਸਰ ਜਾਣਿਆ ਜਾਂਦਾ ਹੈ, ਕਹਿੰਦੇ ਵੀ ਉੱਥੇ ਉਹਦੀ ਥੋੜੀ ਇੱਕ ਡਿਫਰੈਂਟ ਕਾਈਂਡ ਆਫ ਮੂਵੀਜ਼ ਹੁੰਦੀਆਂ ਆ। ਉਹਨੇ ਨੈਟਫਲਿਕਸ ਦੇ ਨਾਲ ਇੱਕ ਸੀਰੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ। ਮੈਕਸਿਮਮ ਸਿਟੀ ਇੱਕ ਨੋਵਲ ਸੀਗਾ, ਬੁੱਕ ਸੀਗਾ ਉਸ ਦੇ ਉੱਤੇ, ਜਿਹਦੇ ਵਿੱਚ ਹਿੰਦੂ ਬਿਗਟਰੀ ਤੇ ਕਿਸ ਤਰੀਕੇ ਦੇ ਨਾਲ ਮੁੰਬਈ ਦੇ ਵਿੱਚ ਹੋਰ ਕੁਝ ਚੱਲਦਾ ਆ ਉਸ ਉੱਤੇ ਉਹ ਮੂਵੀ ਬਣਾਉਣਾ ਚਾਹੁੰਦੇ ਸੀਗੇ, ਪਰ ਸਿਆਸੀ ਦਬਾਅ ਅਧੀਨ ਨੈਟਫਲਿਕਸ ਨੂੰ ਉਹ ਜਿਹੜੀ ਸੀਰੀਜ਼ ਦੇ ਵਿੱਚ ਕੰਮ ਜਿਹੜਾ ਆ ਵਿੱਚੇ ਹੀ ਬੰਦ ਕਰਨਾ ਪੈ ਗਿਆ ਹੈਗਾ ਆ। ਸੋ ਕਹਿੰਦੇ ਵੀ ਜਦੋਂ ਤੋਂ ਜਿਹੜੀ ਇਸ ਟਾਈਮ ਬੀਜੇਪੀ ਦੇ ਜਿਹੜੇ ਉੱਥੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ, ਤੇ ਉਹਨਾਂ ਦੀ ਜਿਹੜੀ ਗ੍ਰਿਪ ਕੰਟਰੀ ਦੀ ਪੋਲੀਟੀਕਲ ਡਿਸਕੋਰਸ ਦੇ ਉੱਤੇ ਤਕੜੀ ਹੋਈ ਜਾਂਦੀ ਆ, ਉਹ ਜਕੜਨ ਦੇ ਆ, ਕਿਸੇ ਨੂੰ ਵੀ ਉਹ ਬੋਲਣ ਨਹੀਂ ਦੇ ਰਹੇ, ਤੇ ਅਮਰੀਕਨ ਟੈਕਨੋਲੋਜੀ ਦੇ ਪਲੇਟਫਾਰਮ ਉਹ ਆਪਣਾ ਬਾਜ਼ਾਰ ਖੋਣਾ ਨਹੀਂ ਚਾਹੁੰਦੇ। ਇਸ ਲਈ ਜਿੱਦਾਂ ਉਹ ਕਹਿੰਦੇ ਆ ਵੀ ਉਸ ਦੇ ਨਾਲ ਨਾਲ ਇਹ ਕੀਤਾ ਜਾ ਰਿਹਾ ਆ। ਕਹਿੰਦੇ ਵੀ ਇਸੇ ਦੇ ਦੌਰਾਨ ਉਹਨਾਂ ਦੀ ਆਈਡੀਓਲੋਜੀਕਲ ਜਿਹੜੇ ਐਲਾਈਜ਼ ਆ ਉਹਨਾਂ ਨੇ ਇਹ ਪ੍ਰੋਪੇਗੈਂਡਾ ਜਿਹੜਾ ਉਹ ਫੈਲਾਉਣਾ ਵੀ ਸ਼ੁਰੂ ਕੀਤਾ WhatsApp ਦੇ ਉੱਤੇ ਵੀ ਭਾਈ ਹਿੰਦੂ ਫਸਟ ਏਜੰਡਾ ਆ ਮੂਵੀਜ਼ ਦੇ ਵਿੱਚ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਾਣਾ ਜਿਹੜਾ ਉਹ ਚਾਹੀਦਾ ਆ। ਸੋ ਅੱਜ ਦੇ ਜਿਹੜੇ ਉਹ ਯੁੱਗ ਦੇ ਵਿੱਚ ਜਿਹੜਾ ਇੰਡੀਅਨ ਕੰਟੈਂਟ ਆ ਜੋ ਉੱਥੇ ਨੈਟਫਲਿਕਸ ਤੇ ਪ੍ਰਾਈਮ ਦੇ ਉੱਤੇ ਕਹਿੰਦੇ ਵੀ ਬਣ ਕੇ ਆ ਰਿਹਾ ਆ, ਉਹ ਬਹੁਤ ਹੀ ਜ਼ਿਆਦਾ ਪਬਲਿਕ ਪ੍ਰੈਸ਼ਰ ਦੇ ਅਧੀਨ ਚੱਲ ਰਿਹਾ ਆ। ਕਹਿੰਦੇ ਵੀ ਸੈਲਫ ਸੈਂਸਰਸ਼ਿਪ ਉੱਥੇ ਇੰਨੀ ਕੁ ਜ਼ਿਆਦਾ ਪ੍ਰੈਵਲੈਂਟ ਹੈਗੀ ਆ ਵੀ ਜਿਹੜੇ ਨੈਟਫਲਿਕਸ ਤੇ ਪ੍ਰਾਈਮ ਵੀਡੀਓ ਆ ਉਹਨਾਂ ਦੇ ਲਾਇਰਸ ਹਮੇਸ਼ਾ ਹੀ ਬਿਜ਼ੀ ਜਿਹੜੇ ਉਹ ਰਹਿੰਦੇ ਆ ਵੀ ਭਾਈ ਕਿਹੜੀ ਚੀਜ਼ ਇਸ ਦੇ ਵਿੱਚ ਪਾਈ ਜਾ ਸਕਦੀ ਹੈ ਤੇ ਕਿਹੜੀ ਚੀਜ਼ ਜਿਹੜੀ ਉਹ ਨਾ ਪਾਈ ਜਾਵੇ, ਜਿਹਦੇ ਕਰਕੇ ਉੱਥੇ ਉਹਨਾਂ ਦਾ ਜਿਹੜਾ ਉਹ ਵਿਰੋਧ ਹੋਣਾ ਸ਼ੁਰੂ ਜਿਹੜਾ ਉਹ ਨਾ ਹੋ ਜਾਵੇ। ਸੋ ਇਸ ਟਾਈਮ ਕਹਿਣ ਨੂੰ ਉਹ ਕੰਟਰੀ ਡੈਮੋਕ੍ਰੇਟ ਆ, ਉਹ ਕਹਿਣ ਨੂੰ ਫਰੀडम ਆਫ ਐਕਸਪ੍ਰੈਸ਼ਨ, ਫਰੀडम ਆਫ ਸਪੀਚ ਆ, ਪਰ ਸਭ ਨੂੰ ਹੀ ਪਤਾ ਆ ਵੀ ਅੰਦਰ ਖਾਤੇ ਉੱਥੇ ਕੀ ਜਿਹੜਾ ਉਹ ਚੱਲ ਰਿਹਾ ਆ। ਇੱਥੋਂ ਤੱਕ ਕਿ ਜਿਹੜੀਆਂ ਐਂਟਰਟੇਨਮੈਂਟ ਇੰਡਸਟਰੀ ਦੀਆਂ ਜਿਹੜੀਆਂ ਸਟਰੀਮਿੰਗ ਪਲੇਟਫਾਰਮਸ ਆ ਉਹਨਾਂ ਨੂੰ ਵੀ ਇਹ ਤਾਪ ਜਿਹੜਾ ਆ ਉਹ ਇਸ ਟਾਈਮ ਚੱਲਣਾ ਪੈ ਰਿਹਾ ਆ। ਤੁਸੀਂ ਸੁਣੀ ਹੋਣੀ ਖਬਰ ਕਿਸ ਤਰ੍ਹਾਂ ਜਿਹੜੇ 2 ਸਿੱਖ ਵਕੀਲ ਸੀ ਉਹਨਾਂ ਨੂੰ ਜੱਜ ਬਣਨਾ ਸੀ ਤੇ ਉਹਨਾਂ ਨੂੰ ਸਾਈਡ ਲਾਈਨ ਲਾਤਾ। ਈਵਨ ਉੱਥੇ ਦੀ ਸੁਪਰੀਮ ਕੋਰਟ ਵੀ ਕਹਿ ਰਹੀ ਆ ਵੀ ਇਹ ਧੱਕਾ ਆ ਸ਼ਰੇਆਮ। ਤੇ ਜਿਹੜਾ ਅੱਜ ਦੀ ਡੇਟ ਦੇ ਵਿੱਚ ਕੋਈ ਇੰਡੀਆ ਤੋਂ ਰਹਿਣ ਵਾਲਾ ਆ ਜਾਂ ਬਾਹਰਲੇ ਮੁਲਕਾਂ 'ਚ ਆ, ਉਹ ਇਹ ਸੋਚਦਾ ਹੈ ਨਾ ਵੀ ਬਹੁਤ ਉੱਥੇ ਡੈਮੋਕ੍ਰੈਟਿਕ ਕੰਟਰੀ ਆ, ਉਹਨਾਂ ਦਾ ਇੱਕੋ ਇੱਕ ਮੁੱਦਾ ਆ ਹਿੰਦੂ, ਹਿੰਦੀ, ਹਿੰਦੁਸਤਾਨ। ਇਹਦੇ ਵਿੱਚ ਇੱਕ ਉਦਾਹਰਨ ਜਿਹੜਾ ਹਰਜੋਤ ਸਿੰਘ ਹੁਣੇ ਦਿਨੇ ਕ੍ਰਿਕਟ ਨੂੰ ਲੋਕ ਬਹੁਤ ਦੇਖਦੇ ਆ, ਉਹ ਤਾਂ ਜਿਹੜਾ ਕ੍ਰਿਕਟ ਤੇ ਬਾਲੀਵੁੱਡ ਆ ਉਹ ਉੱਥੇ ਰਾਸ਼ਟਰਵਾਦ ਦੇ ਥੰਮ ਆ ਦੋਨੋਂ। ਇੰਡੀਆ ਦੇ ਵਿੱਚ ਉਹ ਸਿਰਫ ਨੈਸ਼ਨਲਿਜ਼ਮ ਨੂੰ ਪ੍ਰਮੋਟ ਕਰਨ ਦੇ ਲਈ ਆ, ਹੋਰ ਕੁਝ ਉੱਥੇ ਜਿਹੜਾ ਉਹਨਾਂ ਦੇ ਜ਼ਰੀਏ ਕੁਝ ਨਹੀਂ ਹੋ ਰਿਹਾ। ਹੁਣ ਤੁਸੀਂ ਦੇਖੋ ਵੀ ਜਦੋਂ ਫਾਈਨਲ ਹੋਇਆ ਇੰਡੀਆ ਦਾ ਤੇ ਆਸਟ੍ਰੇਲੀਆ ਦਾ,
ਜੇ ਤਾਂ ਆਸਟ੍ਰੇਲੀਆ ਵਾਲੇ ਜਿੱਤ ਰਹੇ ਸੀ ਤਾਂ ਉੱਥੇ ਖਾਮੋਸ਼ੀ ਸੀਗੀ, ਗੇਮ ਥੋੜੀ ਦੇਖਣ ਗਏ ਸੀਗੇ ਉੱਥੇ ਲੋਕ। ਉੱਥੇ ਸਿਰਫ ਤੇ ਸਿਰਫ ਇੱਕ ਕਹਿ ਲਓ ਵੀ ਰਾਸ਼ਟਰਵਾਦ ਦਾ ਜਿਹੜਾ ਮੁਜ਼ਾਹਰਾ ਕਰਨ ਗਏ ਸੀ। ਵਾਰਨਰ ਜਿਹੜਾ ਆਸਟ੍ਰੇਲੀਆ ਦਾ ਪਲੇਅਰ ਆ, ਜਦੋਂ ਉਹ ਬਾਉਂਡਰੀ ਲਾਈਨ ਦੇ ਉੱਤੇ ਸੀਗਾ, ਉਹਨਾਂ ਨੇ ਜੈ ਸ਼੍ਰੀ ਰਾਮ ਦੇ ਉਹਦੇ ਉਲਟ ਜਿਹੜੇ ਉਹ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ। ਇਹਨਾਂ ਨੇ ਤਾਂ ਰਾਮ ਦਾ ਨਾਮ ਵੀ ਜਿਹੜਾ ਬਦਨਾਮ ਕਰ ਦਿੱਤਾ ਹੈ। ਉਹ ਜੈ ਸ਼੍ਰੀ ਰਾਮ ਦਾ ਜਿਹੜਾ ਨਾਰਾ ਆ, ਜਿਹੜਾ ਇੱਕ ਪਵਿੱਤਰ ਨਾਰਾ ਮੰਨਿਆ ਜਾਂਦਾ ਆ, ਉਹਨੂੰ ਦੇਖੋ ਕਿਸ ਤਰੀਕੇ ਦੇ ਨਾਲ ਇਹ ਪੁੱਠੇ ਤਰੀਕੇ ਦੇ ਨਾਲ ਜਿਹੜੇ ਉਹ ਵਰਤ ਰਹੇ ਹੈਗੇ ਆ। ਫਿਰ ਇੱਕ ਹੋਰ ਜਿਹੜੀ ਉੱਥੇ ਨਾ ਹਿੰਦੀ 'ਚ ਕਮੈਂਟਰੀ ਚੱਲ ਰਹੀ ਸੀ, ਇਹ 2 ਕਲਿੱਪ ਆਏ ਉੱਥੇ ਸਾਹਮਣੇ ਨਾ, ਜਦੋਂ ਤਾਂ ਮੁਹੰਮਦ ਸ਼ਮੀ ਸੀਗਾ, ਜਦੋਂ ਤਾਂ ਇਹ ਯੂਪੀ ਦੀ ਗੱਲ, ਉੱਤਰ ਪ੍ਰਦੇਸ਼ ਦਾ ਖਿਡਾਰੀ ਜੀ ਬੱਲੇ ਬੱਲੇ ਕਰਾਤੀ, ਕਹਿੰਦੇ ਜੀ ਬਹੁਤ ਵਧੀਆ, ਜਿਹੜਾ ਦੂਜਾ ਕੋਈ ਨਹੀਂ ਬੋਲਿਆ। ਜਦੋਂ ਮੁੰਡਾ ਇੱਕ ਪੰਜਾਬੀ ਸੀ ਸ਼ੁਭਮਨ ਗਿੱਲ, ਜਦੋਂ ਉਹਦੇ ਬਾਰੇ ਕਹਿਣ ਲੱਗਾ ਵੀ ਇਹ ਤਾਂ ਪੰਜਾਬ ਦਾ ਪਲੇਅਰ ਆ ਵੀ ਉੱਥੋਂ ਆਇਆ ਆ, ਉਹ ਕਹਿੰਦਾ ਨਹੀਂ ਜੀ ਇਹ ਤਾਂ ਪਹਿਲਾਂ ਭਾਰਤੀ ਆ, ਇਹ ਪੰਜਾਬ ਪੰਜੂਬ ਵਾਲੀ ਗੱਲ ਪਿੱਛੇ ਆ। ਸੋ ਉਹ ਦੇਖੋ ਵੀ ਉੱਥੇ ਕਿਸ ਤਰੀਕੇ ਦਾ ਮਾਹੌਲ ਜਿਹੜਾ ਉਹ ਸਿਰਜਿਆ ਜਾ ਰਿਹਾ। ਉੱਥੇ ਅੰਦਰ ਖਾਤੇ ਹੀ ਤੁਸੀਂ ਦੇਖੋ ਵੀ ਕਿੱਦਾਂ ਦਾ ਆ। ਰੀਸੈਂਟਲੀ ਜਿਹੜੀਆਂ ਕੁਛ ਵੀਡੀਓਜ਼ ਆਈਆਂ, ਕਿੱਦਾਂ ਮੋਟਰਸਾਈਕਲ ਦੇ ਉੱਤੇ ਕੁੱਟਿਆ ਗਿਆ, ਬਾਅਦ ਚੋਂ ਕਹਿੰਦੇ ਜੀ ਉਹ ਤਾਂ ਉਹਨਾਂ ਦਾ ਆਪਣੀ ਆਪਸੀ ਜਿਹੜਾ ਇੰਟਰਨਲ ਜਿਹੜਾ ਉਹ ਮਸਲਾ ਸੀਗਾ, ਪਰ ਕਿਸ ਤਰੀਕੇ ਦੇ ਨਾਲ ਕੁੱਟਮਾਰ ਹੋਈ। ਇੱਕ ਅੱਧਾ ਮੁੰਡਾ ਹੋਰ ਵੀ ਆਇਆ ਜਿਹਦੇ ਵਿੱਚ ਸਰਦਾਰ ਮੁੰਡੇ ਨੂੰ, ਸਿੱਖ ਮੁੰਡੇ ਨੂੰ ਕਹਿ ਰਹੇ ਸੀ ਵੀ ਕਹਿ ਭਾਰਤ ਮਾਤਾ ਦੀ ਜੈ ਵਾਲਾ ਜਿਹੜੀ ਗੱਲ ਆ, ਜੋ ਪਹਿਲਾਂ ਹਿੰਦੂਆਂ ਨਾਲ ਹੁੰਦਾ ਰਿਹਾ, ਹੁਣ ਉਹ ਉਸ ਪਾਸੇ ਵੱਲ ਨੂੰ ਗੱਲ ਜਿਹੜੀ ਉੱਥੇ ਤੁਰੀ ਹੈਗੀ ਆ। ਮਾਈਨੋਰਟੀਜ਼ ਨੂੰ ਨਿਤ ਆਏ ਦਿਨ ਉੱਥੇ ਤੁਹਾਨੂੰ ਇਹ ਦਿਖਾਉਣਾ ਪੈਣਾ ਵੀ ਤੁਸੀਂ ਕਿੱਡੇ ਵੱਡੇ ਰਾਸ਼ਟਰਵਾਦੀ ਆ, ਨਹੀਂ ਤਾਂ ਉੱਥੇ ਮੌਬ ਲਿੰਚਿੰਗ, ਮਾਰ ਦੇਣਾ, ਕੁੱਟਮਾਰ ਕਰਨੀ ਇੱਕ ਆਮ ਜੀ ਨਵੀਂ ਖੇਡ ਉੱਥੇ ਬਣ ਚੁੱਕੀ ਹੈ ਜੀ। ਅਗਲੀ ਖਬਰ ਵੱਲ ਚੱਲੀਏ, ਜੋ ਸੈਨੋਜ਼ੇ ਸਾਡੇ ਸ਼ਹਿਰ ਤੋਂ ਆ ਰਹੀ ਆ। ਸੈਨੋਜ਼ੇ ਦੇ ਵਿੱਚ ਡਿਕਸ ਸਪੋਰਟਿੰਗ ਗੁੱਡ ਸਟੋਰ ਆ, ਉੱਥੇ ਇੱਕ ਵਾਰੀ ਫੇਰ ਸਮੈਸ਼ ਐਂਡ ਗ੍ਰੈਬ ਹੋਇਆ ਆ। ਸੈਨੋਜ਼ੇ ਦੇ ਮੇਅਰ ਨੇ, ਜੋ ਮੈਟ ਮਹਾਨ ਆ, ਉਹਨਾਂ ਨੇ ਹਜੇ 4 ਦਿਨ ਪਹਿਲਾਂ ਹੀ ਅਨਾਉਂਸ ਕੀਤਾ ਸੀ ਵੀ ਸਾਨੂੰ ਕਾਫੀ ਵੱਡਾ ਅਮਾਊਂਟ ਮਿਲਿਆ, ਮਿਲੀਅਨਸ ਆਫ ਡਾਲਰ, ਫਾਈਟ ਕਰਨ ਦੇ ਲਈ ਜੋ ਰੀਟੇਲ ਸਟੋਰਾਂ ਦੇ ਵਿੱਚ ਚੋਰੀ ਹੋ ਰਹੀ ਆ ਉਹਨੂੰ। ਕੱਲ ਆਪਾਂ ਸਪੈਸ਼ਲ ਰਿਪੋਰਟ ਕੀਤੀ ਸੀ ਸੈਕਰਾਮੈਂਟੋ ਦੇ ਸ਼ੈਰਿਫ ਦੇ ਉੱਤੇ ਤੇ ਕਿਸ ਤਰ੍ਹਾਂ ਉਹ ਫਾਈਟ ਕਰ ਰਹੇ ਹੈਗੇ ਆ। ਸੋ 4 ਦਿਨ ਪਹਿਲਾਂ ਸੈਨੋਜ਼ੇ ਦਾ ਮੇਅਰ ਅਨਾਉਂਸ ਕਰਦਾ ਵੀ ਸਾਨੂੰ ਮਿਲੀਅਨਸ ਆਫ ਡਾਲਰ ਮਿਲ ਗਏ ਆ ਤੇ ਅਸੀਂ ਹੁਣ ਆ ਛੁੱਟੀਆਂ ਦੇ ਵਿੱਚ, ਤੁਹਾਨੂੰ ਪਤਾ ਹੀ ਆ ਵੀ ਸ਼ਾਪਿੰਗ ਬਹੁਤ ਹੁੰਦੀ ਆ, ਰੀਟੇਲ ਥੈਫਟ ਵੀ ਜ਼ਿਆਦਾ ਹੁੰਦੀ ਆ, ਤੇ ਸਮੈਸ਼ ਐਂਡ ਗ੍ਰੈਬ ਨੂੰ ਰੋਕਣ ਦੇ ਲਈ ਅਸੀਂ ਪੂਰੀ ਜਿਹੜੀ ਆ ਕੋਸ਼ਿਸ਼ ਕਰ ਰਹੇ ਆ। ਤਦੇ ਐਤਵਾਰ ਨੂੰ 13 ਜਾਣੇ ਜਿਨ੍ਹਾਂ ਨੇ ਹੁੱਡੀਆਂ ਪਾਈਆਂ ਹੋਈਆਂ ਸੀ, ਉਹ ਡਿਕਸ ਸਪੋਰਟਿੰਗ ਗੁੱਡ ਸਟੋਰ ਜੋ ਬਲੌਸਮ ਹਿਲ ਰੋਡ ਦੇ ਉੱਤੇ ਆ, ਉੱਥੇ ਐਂਟਰ ਕੀਤੇ ਤੇ ਸ਼ਰੇਆਮ ਜਿੱਦਾਂ ਜਿਹੜੇ ਆ ਉਹ ਭਰ ਕੇ ਜਿਹੜੇ ਗਾਰਬੇਜ ਵਾਲੇ ਬੈਗ ਆ, ਉਹਨਾਂ ਦੇ ਵਿੱਚ ਸ਼ੂਜ਼, ਜੈਕਟ, ਸਾਰੀਆਂ ਚੀਜ਼ਾਂ ਭਰ ਕੇ ਲੈ ਗਿਆ। ਜਿਹੜਾ ਸਿਕਿਉਰਿਟੀ ਗਾਰਡ ਸੀ ਉਹਦੇ ਦੇਖਦਾ ਸੀ। ਹੁਣ ਲੋਕ ਜੇ ਕਮੈਂਟ ਦੇਖੋ ਥੱਲੇ ਗਾਲਾਂ ਕੱਢਦੇ ਵੀ ਇਹ ਸਿਕਿਉਰਿਟੀ ਗਾਰਡ ਰੱਖਿਆਗਾ ਤੇ ਤੁਸੀਂ ਪੈਸੇ ਖਰਾਬ ਕਰਦੇ, ਜੇ ਉਹ ਰੋਕਣਾ ਨਹੀਂ ਤਾਂ ਉਹਦਾ ਫਾਇਦਾ ਕੀ ਆ ਕਿ ਨਹੀਂ। ਸੋ ਈਵਨ ਜਿਹੜਾ ਇੱਕ EMPLOYEE ਸੀ ਉਹਨੂੰ ਧੱਕਾ ਤੱਕ ਵੀ ਜਿਹੜਾ ਮਾਰਿਆ ਗਿਆ। ਸੋ ਇਹ 13 ਜਾਣੇ ਸੀਗੇ ਤੇ ਹੁਣ ਪੁਲਿਸ ਵਾਲੇ ਕਹਿੰਦੇ ਆ ਵੀ ਅਸੀਂ ਲੱਭ ਤਾਂ ਰਹੇ ਆ, ਵੀ ਪਤਾ ਨਹੀਂ ਹੁਣ ਲੱਭਣਾ ਇਹਨਾਂ ਨੇ ਕਦੋਂ ਆ ਤੇ ਕਿਸ ਤਰ੍ਹਾਂ ਇਹ ਰੋਕੂਗੇ। ਜਿਹੜੀ ਡਿਕਸ ਸਪੋਰਟਿੰਗ ਗੁੱਡਸ ਆ, ਬਹੁਤ ਵੱਡੇ ਸਟੋਰ ਆ, ਤੁਸੀਂ ਦੇਖਦੇ ਹੀ ਆ, ਲਗਭਗ ਹਰ ਸ਼ਹਿਰ 'ਚ ਹੈਗੇ ਆ। ਉਹਨਾਂ ਨੇ ਇਹ ਕਿਹਾ ਆ ਵੀ ਸਾਡਾ ਜਿਹੜਾ ਕੰਪਨੀ ਦਾ ਪ੍ਰੋਫਿਟ ਆ ਉਹ 25% ਡਾਊਨ ਹੋਇਆ ਹੈਗਾ। ਉਹਦਾ ਮੇਨ ਕਾਰਨ ਇਹੀ ਆ ਵੀ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਹੈਗਾ, ਚੋਰੀ ਜਿਹੜੀ ਆਰਗੇਨਾਈਜ਼ ਹੁੰਦੀ ਆ। ਹੁਣ 13 ਜਾਣੇ ਵੜ ਗਏ, ਇੱਕ ਇੱਧਰ ਨੂੰ ਭੱਜ ਗਿਆ, ਇੱਕ ਉੱਧਰ ਨੂੰ ਭੱਜ ਗਿਆ, ਬੈਗ ਬੜੇ ਚੱਕੇ ਉਹ ਆਪਣੀ ਗਾਰਬੇਜ ਵਾਲੇ ਉਹ ਭਰ ਕੇ ਐਨ ਭੱਜੀ ਜਾਂਦੇ ਆ। ਤੇ ਉਹਨਾਂ 'ਚ ਇਕੱਲੇ ਬੰਦੇ ਨਹੀਂ ਹੈ, ਬੁੜੀਆਂ ਵੀ ਆ, ਤੇ ਤੁਸੀਂ ਦੇਖ ਹੀ ਸਕਦੇ ਆ ਵੀ ਕਿਹੜੀ ਕਮਿਊਨਿਟੀ ਦੇ ਨੂੰ ਬਿਲੋਂਗ ਕਰਦੇ ਆ। ਇਹ ਇੱਕ ਸਟੋਰ ਨਹੀਂ, ਹਰ ਸਟੋਰ ਦੇ ਉੱਤੇ ਇਹੀ ਹਾਲ ਜਿਹੜਾ ਚੱਲ ਰਿਹਾ ਇਸ ਟਾਈਮ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਤੁਸੀਂ ਸਮੈਸ਼ ਐਂਡ ਗ੍ਰੈਬ ਗੂਗਲ ਦੇ ਉੱਤੇ ਪਾ ਕੇ ਦੇਖ ਲਿਓ ਵੀ ਕੋਈ ਸ਼ਹਿਰ ਜੇ ਕੋਈ ਬਚਿਆ ਹੋਵੇ, ਜਿਹੜਾ ਵੀ ਤੁਸੀਂ ਰਹਿ ਰਹੇ ਹੋ ਉਹਦੇ ਆਲੇ ਦੁਆਲੇ ਦੇਖਿਓ ਵੀ ਉੱਥੇ ਤੁਹਾਨੂੰ ਕੋਈ ਨਾ ਕੋਈ ਇਦਾਂ ਦੀ ਖਬਰ ਪਿਛਲੇ ਇੱਕ ਅੱਧੇ ਦਿਨ ਦੇ ਵਿੱਚ 2 ਦਿਨਾਂ ਦੀਆਂ ਜਿਹੜੀਆਂ ਉਹ ਲੱਭ ਜਾਣੀਆਂ। ਹੁਣ ਸ਼ਿਕਾਗੋ ਦੇ ਵਿੱਚ 4 ਬਿਜ਼ਨਸ ਇੱਕੋ ਹੀ ਬਲਾਕ ਦੇ ਉੱਤੇ ਰਾਤੋਂ ਰਾਤ ਜਿਹੜੇ ਉਹ ਸਮੈਸ਼ ਐਂਡ ਗ੍ਰੈਬ ਦੇ ਦੁਆਰਾ ਜਿਹੜੇ ਉਹ ਹਿੱਟ ਜਿਹੜੇ ਉਹ ਹੋਏ ਨੇ। ਸੋ ਇਹ ਸਥਿਤੀ ਬਹੁਤ ਜਿਹੜੀ ਇਸ ਟਾਈਮ ਮਾੜੀ ਜਿਹੜੀ ਉਹ ਬਣੀ ਪਈ ਆ, ਜਿੱਥੇ ਹਜ਼ਾਰਾਂ ਤੋਂ ਲੱਖਾਂ ਡਾਲਰ ਦਾ ਜਿਹੜਾ ਨੁਕਸਾਨ ਐਵਰੀਡੇ ਇਹ ਚੋਰੀ ਚਕਾਰੀ ਦੇ ਵਿੱਚ ਹੋ ਰਿਹਾ ਆ। ਤੇ ਜਿਹੜੇ ਕਾਨੂੰਨ ਘਾੜੇ ਆ ਉਹ ਕਹਿ ਰਹੇ ਆ ਵੀ ਨਹੀਂ ਜਿਹੜੇ ਸਾਡੇ ਕਾਨੂੰਨ ਆ ਉਹ ਬਹੁਤ ਸੋਹਣੇ ਆ, ਇਹਨਾਂ ਦੇ ਨਾਲ ਜਿਹੜਾ ਆ ਆਪਾਂ ਲੋਕਾਂ ਦੇ ਜਿਹੜਾ ਭਾਰ ਆ ਉਹ ਘਟਾਵਾਂਗੇ, ਕਿਉਂਕਿ ਜੇਲ੍ਹ 'ਚ ਘੱਟ ਸੁੱਟਣਾ ਪੈਂਦਾ ਆ। ਤੇ ਪਰ ਇਹ ਨਹੀਂ ਦੇਖ ਰਹੇ ਵੀ ਦੂਜੇ ਪਾਸੇ ਲੋਕਾਂ ਦੀ ਸੇਫਟੀ ਨੂੰ ਤੇ ਇਹਨਾਂ ਬਿਜ਼ਨੈਸਿਸ ਦਾ ਜਿਹੜਾ ਆ ਕੀ ਹਾਲ ਆ ਉਹ ਬਣ ਚੁੱਕਾ। ਸੋ ਇੱਕੋ ਇੱਕ ਰਿਜ਼ਲਟ ਆ, ਇਲੈਕਸ਼ਨ ਆਣੀਆਂ ਅਗਲੇ ਸਾਲ, ਸੋ ਸੋਚ ਕੇ ਵੋਟਾਂ ਪਾਓ। ਇੱਕ ਮਿਸ਼ੀਗਨ ਦੀ ਤੁਸੀਂ ਵੀਡੀਓ ਵੀ ਦੇਖੀ ਹੋਣੀ ਆ। ਮਿਸ਼ੀਗਨ 'ਚ ਇੱਕ ਸਟੋਰ ਨੂੰ
ਲੁੱਟਣ ਚਲ ਗਿਆ ਬੰਦਾ ਚਾਕੂ ਦੇ ਨਾਲ, ਤੇ ਉੱਥੇ ਆਪਣਾ ਸਰਦਾਰ ਮੁੰਡਾ ਜਿਹੜਾ ਵਿਚਾਰਾ ਕੈਸ਼ੀਅਰ ਸੀਗਾ, ਉਹਦੇ ਵੱਲ ਚਾਕੂ ਕਰਕੇ ਉਹਨੂੰ ਕਿਹਾ ਵੀ ਕੱਢ ਦੇ। ਜਦੋਂ ਸਮਾਨ ਕੱਢ ਰਿਹਾ ਸੀ ਤੇ ਇੱਕ ਹੋਰ ਕਾਲੇ ਮੂਲ ਦਾ ਨੌਜਵਾਨ ਉਹ ਸ਼ੌਪ ਕਰ ਰਿਹਾ ਸੀ, ਉਹਨੇ ਇੱਕ 6 ਪੈਕ ਦੀ ਜਿਹੜਾ ਬੀਅਰ ਆ ਹੱਥ 'ਚ ਫੜੀ ਹੋ ਸੀ, ਤੇ ਉਹਦੇ ਕੋਲ ਲੱਕਲੀ ਕੰਸੀਲਡ ਵੈਪਨ ਵੀ ਸੀਗਾ, ਤੇ ਉਸ ਨੇ 6 ਗੋਲੀਆਂ ਉਹ ਚੋਰ ਤੇ ਚਲਾਈਆਂ। ਲੱਕਲੀ ਇੱਕ ਜਗ੍ਹਾ ਉਹਦੇ ਲੱਤ ਤੇ ਗੋਲੀ ਲੱਗ ਗਈ, ਤੇ ਹੁਣ ਜਿਹੜਾ ਗੋਲੀ ਚਲਾਉਣ ਵਾਲਾ ਕਸਟਮਰ ਸੀਗਾ ਉਹਨੂੰ ਜਿਹੜਾ ਆ ਉਹਦੇ ਤੇ ਕੇਸ ਪਾ ਦਿੱਤਾ ਉੱਥੇ ਦੇ ਡਿਸਟ੍ਰਿਕਟ ਅਟਾਰਨੀ ਨੇ, ਤੇ ਤੂੰ ਨਹੀਂ ਉਸ ਬੰਦੇ ਨੂੰ ਰੋਕ ਸਕਦਾ ਸੀ। ਜਦ ਕਿ ਸਟੋਰ 'ਚ ਵਿਚਾਰਾ ਜਿਹੜਾ ਕੰਮ ਕਰਨ ਵਾਲਾ ਨੌਜਵਾਨ ਉਹ ਕਹਿ ਰਿਹਾ ਵੀ ਮੇਰੀ ਤਾਂ ਜਾਨ ਹੀ ਇਹਦੇ ਕਰਕੇ ਬਚੀ ਆ, ਜੇ ਇਹ ਨਾ ਗੋਲੀ ਚਲਾਉਂਦਾ ਤੇ ਉਹਨੇ ਮੇਰੇ ਚਾਕੂ ਮਾਰ ਦੇਣਾ ਸੀ ਜਿਹੜਾ ਚੋਰ ਸੀਗਾ। ਸੋ ਪਰ ਉਹ ਕਹਿੰਦੇ ਸਾਡੀ ਸਟੇਟ ਦਾ ਲਾ ਇਹ ਆ ਵੀ ਤੀਜਾ ਬੰਦਾ, ਜੇ 2 ਜਣਿਆਂ ਦੀ ਲੜਾਈ ਜਾਂ 2 ਜਣਿਆਂ ਦਾ ਕੁਝ ਮਰਦਾ ਦੇਖ ਲਓ ਪਰ ਬਚਾਉਣਾ ਨਹੀਂ, ਆਹੋ ਥਰਡ ਬੰਦਾ ਨਹੀਂ ਕਹਿੰਦੇ ਐਂਟਰ ਕਰ ਸਕਦਾ। ਦੱਸੋ ਦੇਖ ਲਓ ਕੀ BSc ਆ ਨਾ, ਫਿਰ ਹੁਣ ਬੰਦਾ ਮਰਿਆਦਾ ਵੀ ਕਈ ਵਾਰੀ ਰੱਖਣੀ ਪੈਂਦੀ, ਪਰ ਫਿਰ ਬੰਦਾ ਮੂੰਹ ਚੋਂ ਗਾਲ ਹੀ ਨਿਕਲਦੀ ਇਹੋ ਜਿਹੀ ਚੀਜ਼ ਜਿਹੜੀ ਉਹ ਸੁਣ ਕੇ ਕਵੇ ਤਾਂ ਕਵੇ ਜਿਹੜੇ ਇਹਨਾਂ ਨੂੰ ਕੀ ਡੰਗਰ ਵਾਲੇ ਕੰਮ ਮਰੇ ਤਾਂ ਫਿਰ ਉਹਨੂੰ ਮਰਮ ਪੱਟੀ ਕਰ ਦਿਓ, ਮਰਨ ਤੋਂ ਬਚਾ ਨਾ ਲਿਓ ਕਿਤੇ। ਇਹ ਗੱਲ ਜਿਹੜੀ ਉਹ ਹੋਈ ਪਈ ਆ, ਬੇਅਕਲੀ ਵਾਲੇ ਜਿਹੜੇ ਕਾਨੂੰਨ ਆ ਇਸ ਟਾਈਮ ਘੜ ਹੋ ਰਹੇ ਆ ਚੌਂ ਚੁਫੇਰੇ। ਦੇਖੋ ਕੌਣ ਕੀ ਜਿਹੜਾ ਉਹ ਕਰ ਰਿਹਾ ਆ, ਤੇ ਭਾਈ ਇਹਨਾਂ ਨੂੰ ਅਕਲ, ਇਹਨਾਂ ਨੂੰ ਮੱਤ ਜਿਹੜੀ ਪਤਾ ਨਹੀਂ ਇਹਨਾਂ ਨੂੰ ਕਦੀ ਆਉਣੀ ਆ ਕਿ ਨਹੀਂ ਆਉਣੀ। ਇੱਕ ਜਿਹੜੀ ਹਰਜੋਤ ਸਿੰਘ ਜੀ ਇਹਦੇ ਵਿੱਚ ਬਹੁਤ ਵੱਡੀ ਜਿਹੜੀ ਚੀਜ਼ ਆ ਨਾ, ਜਿਹੜੇ ਪੋਲੀਟੀਸ਼ੀਅਨ ਆ ਜਦੋਂ ਵੱਖ-ਵੱਖ ਇਲਾਕਿਆਂ ਤੋਂ ਜਿਹੜੇ ਉਹ ਆਉਂਦੇ ਆ, ਜਿੱਦਾਂ ਹੁਣ ਆਪਾਂ ਇੱਥੇ ਸੈਂਟਰਲ ਵੈਲੀ ਵਾਲੇ ਪਾਸੇ ਆ, ਇੱਥੇ ਫ੍ਰੈਸਨੋ ਕਾਉਂਟੀ ਇੱਧਰ ਵਾਲੇ ਜਿਹੜੇ ਇੱਧਰਲੇ ਇਸ਼ੂਜ਼ ਆ ਉਹ ਜਿਹੜੇ ਤੁਹਾਡੇ ਇਲਾਕੇ ਵਾਲੇ ਪਾਸੇ ਦੇ ਪੋਲੀਟੀਸ਼ੀਅਨ ਉਹਨਾਂ ਦੇ ਲਈ ਉਹ ਇਸ਼ੂ ਹੀ ਨਹੀਂ ਆ, ਤੇ ਜਿਹੜੇ ਤੁਹਾਡੇ ਇਸ਼ੂਜ਼ ਆ ਉਹ ਇੱਧਰ ਵਾਲਿਆਂ ਦੇ ਲਈ ਇਸ਼ੂਜ਼ ਨਹੀਂ ਆ। ਵਿਚਾਲੇ ਡਿਵੀਜ਼ਨ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਜਿਹੜਾ ਡਿਵੀਜ਼ਨ ਜਿਹੜੀ ਉਹ ਇਸ ਟਾਈਮ ਬਣੀ ਹੈ। ਕੋਈ ਵੀ ਇੱਕ ਦੂਜੇ ਦੀ ਸੁਣ ਕੇ ਜਿਹੜੀ ਉਹ ਪੋਲੀਟੀਸ਼ੀਅਨ ਜਿਹੜੀ ਉਹ ਰਾਜੀ ਨਹੀਂ ਆ, ਕਹਿੰਦਾ ਵੀ ਮੇਰਾ ਹੀ ਜਿਹੜਾ ਆ ਕਈ ਗੱਲ ਉਸ ਠੀਕ ਆ, ਪਰ ਪਤਾ ਨਹੀਂ ਕਈ ਵਾਰੀ ਕਾਮਨ ਸੈਂਸ ਦੇ ਉੱਤੇ ਇਹਨਾਂ ਨੇ ਇੰਨੀਆਂ ਕੁ ਜ਼ਿਆਦਾ ਪੜਦਾ ਆ ਉਹ ਪਾਇਆ ਪਿਆ ਆ। ਇਸੇ ਲਈ ਇਸ ਟਾਈਮ ਕੈਲੀਫੋਰਨੀਆ ਦਾ ਭੱਠਾ ਬੈਠਾ। ਇਹ ਤਾਂ ਹੁਣ ਤੁਸੀਂ ਮਿਸ਼ੀਗਨ ਦੀ ਜਿਹੜੀ ਖਬਰ ਦੱਸੀ ਆ, ਹੋਰ ਪਤਾ ਨਹੀਂ ਇਦਾਂ ਦੀਆਂ ਕਿੰਨੇ ਥਾਵਾਂ ਦੇ ਉੱਤੇ ਖਬਰਾਂ ਜਿਹੜੀਆਂ ਉਹ ਚੱਲ ਰਹੀਆਂ ਹੋਣਗੀਆਂ ਵੀ ਉਹ ਉਹਨੇ ਜਿਹੜਾ ਕੰਸੀਲਡ ਕੈਰੀ ਆ ਉਹ ਇਸੇ ਕੰਮ ਨੂੰ ਹੀ ਲਿਆ ਆ ਵੀ ਜੇ ਕਿਸੇ ਦੀ ਜਾਨ ਜੋਖਮ ਦੇ ਵਿੱਚ ਆ ਤੇ ਉਹਨੂੰ ਜਿਹੜਾ ਉਹ ਬਚਾਇਆ ਜਾਵੇ, ਤੇ ਉਹਨੇ ਕੱਲੀ ਉਸ ਚੀਜ਼ ਨੂੰ ਹੁਣ ਸੰਭਾਲ ਕੇ ਰੱਖਣ ਨੂੰ ਥੋੜੀ ਰੱਖਿਆ ਵੀ ਬਸ ਸਾਫ਼ ਕਰ ਲਿਆ ਤੇ ਜੇਬ 'ਚ ਪਾ ਲਿਆ ਤੇ ਵਾਪਸ ਲੈ ਗਏ। ਇਹ ਕੰਮ ਨੂੰ ਥੋੜੀ ਆ, ਜਦੋਂ ਲੋੜ ਪੈਂਦੀ ਹੈ ਉਦੋਂ ਵਰਤਣ ਦੇ ਲਈ ਹਥਿਆਰ ਹੁੰਦਾ ਹੈ। ਜਿਸ ਚੀਜ਼ ਦੇ ਵਿੱਚ ਉਹਨੇ ਵਰਤਿਆ ਤੇ ਫਿਰ ਹੁਣ ਉਹਦੇ ਦੇ ਉੱਤੇ ਹੀ ਦੇਖੋ ਕਿਸ ਤਰੀਕੇ ਦੇ ਨਾਲ ਚਾਰਜਿਸ ਜਿਹੜੇ ਉਹ ਲਾਉਣ ਨੂੰ ਜਿਹੜੇ ਫਿਰ ਰਹੇ ਆ। ਦਬਾਅ ਪਾਉਣਾ ਚਾਹੀਦਾ ਉੱਥੋਂ ਦੇ ਲੋਕਾਂ ਨੂੰ ਵੀ ਭਾਈ ਆਹ ਕੰਮ ਕੀ ਜਿਹੜਾ ਹੋ ਰਿਹਾ ਆ। ਸੇਮ ਥਿੰਗ ਹੀ ਆ ਜਦੋਂ 7-11 ਦੇ ਵਿੱਚ ਚੋਰਾਂ ਨੂੰ ਡੰਡਾ ਚਾੜਿਆ ਸੀਗਾ, ਫੇਰਿਆ ਸੀਗਾ ਚੰਗਾ ਜਿਹੜਾ ਆ 7-11 ਦੇ ਉੱਤੇ ਆਪਣੇ ਮੁੰਡਿਆਂ ਨੇ, ਤੇ ਜੇ ਲੋਕ ਨਾ ਦਬਾਅ ਪਾਉਂਦੇ ਤਾਂ ਹੋ ਸਕਦਾ ਆ ਵੀ ਉਹਨਾਂ ਮੁੰਡਿਆਂ ਨੂੰ ਵੀ ਜਿਹੜਾ ਉਹ ਚਾਰਜ ਕਰ ਦਿੱਤਾ ਜਾਂਦਾ। ਸੋ ਮਿਸ਼ੀਗਨ ਵਾਲਿਆਂ ਨੂੰ ਵੀ ਗਾਂਹ ਹੋ ਕੇ ਜਿਸ ਨੇ ਉਹ ਜਾਨ ਬਚਾਈ ਆ ਉਸ ਸਟੋਰ ਜਿਹੜੇ ਕਲਰਕ ਦੀ, ਉਸ ਥਰਡ ਪਰਸਨ ਨੂੰ ਜਿਹੜਾ ਉਹ ਜ਼ਰੂਰ ਉਸ ਦੇ ਹੱਕ ਦੇ ਵਿੱਚ ਜਿਹੜਾ ਹਾਂ ਦਾ ਨਾਰਾ ਮਾਰਨਾ ਚਾਹੀਦਾ ਵੀ ਭਾਈ ਉਹਦੇ ਤੇ ਇਹ ਜਿਹੜੇ ਚਾਰਜਿਸ ਆ ਨਾ ਲੱਗਣ ਜੀ। ਅਗਲੀ ਖਬਰ ਅਰਜਨਟੀਨਾ ਤੋਂ ਆ ਰਹੀ ਹੈ। ਅਰਜਨਟੀਨਾ ਦੇ ਵਿੱਚ ਨਵੇਂ ਚੁਣੇ ਹੋਏ ਪ੍ਰੈਜ਼ੀਡੈਂਟ ਹਾਵੀਅਰ ਮਿਲਈ, ਉਹ ਆਪਾਂ ਕੱਲ ਤੁਹਾਨੂੰ ਦੱਸਿਆ ਸੀ ਵੀ ਕਿੱਦਾਂ ਦੇ ਆ। ਉਹਨਾਂ ਨੇ ਅੱਜ ਅਨਾਉਂਸ ਕਰਤਾ ਵੀ ਮੈਂ ਆਪਣੀ ਕੰਟਰੀ ਦੀ ਜਿਹੜੀ ਆ ਕਰੰਸੀ ਚੇਂਜ ਕਰ ਦੇਣੀ ਤੇ ਉਹਨੂੰ US ਡਾਲਰ ਦੇ ਵਿੱਚ ਕਨਵਰਟ ਕਰ ਦੇਣਾ ਹੈ। ਅਰਜਨਟੀਨਾ ਦੇ ਵਿੱਚ 140% ਦੇ ਕਰੀਬ ਇਨਫਲੇਸ਼ਨ ਆ, ਲੋਕਾਂ ਦਾ ਬਹੁਤ ਬੁਰਾ ਹਾਲ ਹੈਗਾ ਆ। ਕਹਿੰਦੇ ਵੀ ਡੀ ਡਾਲਰਾਈਜੇਸ਼ਨ ਡਰਾਈਵ ਉਹ ਕਰਨ ਜਾ ਰਹੇ ਆ। ਇਹਦੇ ਸੰਬੰਧ ਦੇ ਵਿੱਚ ਜਿਹੜੀ ਉੱਥੇ ਦੀ ਜਿਹੜੀ ਸੈਂਟਰਲ ਬੈਂਕ ਆ ਉਹਨ ਤਾਂ ਨਹੀਂ ਹਜੇ ਕੁਝ ਵੀ ਦੱਸਿਆ ਵੀ ਕੀ ਹੋਊਗਾ। ਉਹ ਕਹਿੰਦੇ ਵੀ ਅਸੀਂ ਇਹਦੇ ਬਾਰੇ ਵਰਕਆਊਟ ਕਰ ਰਹੇ ਹਾਂ, ਪਰ 143% ਇਨਫਲੇਸ਼ਨ ਤੇ ਪੈਸੋ ਜਿਹੜਾ ਉੱਥੇ ਦੀ ਕੀਮਤ ਆ ਉਹ ਸਲੰਪ ਦੇ ਵਿੱਚ ਆ। ਕਹਿੰਦੇ 99% ਉਹਦੀ ਜਿਹੜੀ ਵੈਲਿਊ ਆ US ਡਾਲਰ ਦੇ ਅਗੇਂਸਟ ਉਹ ਵਾਈਪ ਆਊਟ ਹੋ ਗਈ ਹੈਗੀ ਆ। 23ਵੇਂ ਨੰਬਰ ਤੇ ਵਰਲਡ ਇਕਨੋਮੀ ਦੇ ਵਿੱਚ ਹੁੰਦਾ ਸੀਗਾ। ਸੋ ਦੇਖੋ ਜਿਹੜੇ ਕੰਟਰੀ ਡਾਊਨ ਜਾਂਦੀ ਆ ਵੀ ਕਿਸ ਤਰ੍ਹਾਂ ਜਾਂਦੀ ਹੈਗੀ ਆ। 633 ਬਿਲੀਅਨ ਡਾਲਰ ਦੀ ਇਕਨੋਮੀ ਵਰਥ ਸੀ ਸਨ 2022 ਦੇ ਵਿੱਚ, ਜੋ ਦੁਨੀਆ ਦੇ ਮੁਕਾਬਲੇ ਦੇਖਿਆ ਜਾਵੇ 23rd ਲਾਰਜੈਸਟ ਇਕਨੋਮੀ ਬਣਦੀ ਹੈਗੀ ਆ। ਅੱਜ ਦੀ ਡੇਟ 'ਚ ਉਹਨਾਂ ਦੀ ਜਿਹੜੀ ਸਿਚੁਏਸ਼ਨ ਇਹ ਬਣੀ ਹੋਈ ਆ ਵੀ ਜਿਹੜੇ ਉਹਨਾਂ ਨੇ ਇੰਟਰਨੈਸ਼ਨਲ ਮੋਨੀਟਰੀ ਫੰਡ ਦਾ ਜਿਹੜਾ ਲੋਨ ਆ ਉਹ ਪੈਸੇ ਦੇਣੇ ਆ ਤਾਂ ਉਹਨਾਂ ਦੇ ਕੋਲ US ਡਾਲਰ ਨਹੀਂ ਹੈਗੇ, ਉਹ ਚਾਈਨੀਜ਼ ਯੁਆਨ ਦੇ ਵਿੱਚ ਉਹਨਾਂ ਦੀ ਜਿਹੜੀ ਪੇਮੈਂਟ ਕਰਦੇ ਹੈਗੇ ਆ। ਸੋ ਅਰਜਨਟੀਨਾ ਵਾਲੇ ਦੇਖੋ ਵੀ ਹੁਣ ਡਾਲਰ ਆਪਣੇ ਚੇਂਜ ਕਰਨਗੇ ਜਾਂ ਡਾਲਰ US ਦੇ ਯੂਜ਼ ਕਰਨਗੇ ਜਾਂ US ਗਵਰਨਮੈਂਟ ਕੀ ਕਹੂਗੀ, ਪਰ ਪ੍ਰੈਜ਼ੀਡੈਂਟ ਜ਼ਰੂਰ ਉਹ ਬਹੁਤ
ਕਹਿੰਦੇ ਵੀ ਜਿਹੜਾ ਨਵਾਂ ਚੁਣਿਆ ਗਿਆ ਪ੍ਰੈਜ਼ੀਡੈਂਟ ਆ ਦਲੇਰ ਬੜਾ ਆ, ਉਹ ਜਿੱਦਾਂ ਦੇ ਡਿਸੀਜਨ ਲੈਂਦਾ ਹੈ ਟਰੰਪ ਵਰਗੇ ਹੀ ਲੈਂਦਾ ਆ। ਸੋ ਨਹੀਂ, ਦੇਖਦੇ ਇਹ ਤਾਂ ਕਿਸ ਮੋਦੀ ਤਰ੍ਹਾਂ ਵਾਲਾ ਡਿਸੀਜਨ ਹੋਇਆ ਵੀ ਲੋਕਾਂ ਦੀ ਜਿਹੜੀ ਕਰੰਸੀ ਹੈ ਜ਼ੀਰੋ ਕਰ ਦੋ, ਨਵੀਂ ਕਰ ਲਓ। ਇਹ ਤਾਂ ਲੋਕਾਂ ਦਾ ਭੱਠਾ ਪਊਗਾ, ਇਹ ਦਲੇਰੀ ਦਲੂਰੀ ਵਾਲਾ ਕੰਮ ਤਾਂ ਨਹੀਂ ਆ। ਹੁਣ ਇਵੈਂਚੁਅਲੀ ਇਹ ਦੇਖਣਾ ਪਊਗਾ ਵੀ ਕੀ ਐਕਚੁਅਲ 'ਚ ਇਹਦਾ ਜਿਹੜਾ ਇਹ ਆਈਡੀਆ ਆ, ਬਾਕੀ ਆਪਣੀ ਜਿਹੜੀ ਪੀਸੋ ਆ ਉਸ ਨੂੰ ਡਿਚ ਕਰਕੇ, ਜਿੱਦਾਂ ਉੱਥੇ ਲੋਕ ਪਰੇਸ਼ਾਨ ਹੋਏ ਸੀਗੇ ਵੀ ਕਰੰਸੀ ਟੋਟਲੀ ਡੈਡ ਦੂਜੀ, ਤੇ ਨਵੀਂ ਜਿਹੜੀ ਹੁਣ ਚੱਕੋ ਨਵੇਂ ਨੋਟ, ਤੇ ਉਹ ਬਣ ਸਕੂਗੀ ਇਹ ਚੀਜ਼ ਪੂਰੀ ਗੱਲ ਜਾਂ ਨਹੀਂ ਜਿਹੜੀ ਉਹ ਬਣੂਗੀ। ਲੋਕਾਂ ਨੂੰ ਵੀ ਭਾਈ ਜਿਹੜਾ ਉਹ ਧਿਆਨ ਦੇ ਵਿੱਚ ਲੈ ਕੇ ਜਿਹੜਾ ਉਹ ਚੱਲੇ। ਹੁਣ ਇਨਫਲੇਸ਼ਨ ਰਾਤੋਂ ਰਾਤ ਤਾਂ ਕਾਬੂ 'ਚ ਜਿਹੜੀ ਉਹ ਨਹੀਂ ਆ ਜਾਣੀ, ਇਹ ਤਾਂ ਹੁਣ ਦੇਖੂਗਾ ਕੀ ਜਿਹੜਾ ਉਹ ਬਣਦਾ। ਹਾਲ ਦੀ ਘੜੀ ਦੁਨੀਆ ਉਹ ਸਾਊਥ ਅਮਰੀਕਾ ਦੇ ਵਿੱਚ ਨੰਬਰ 2 ਇਕਨੋਮੀ ਸੀਗੀ ਜਿਹੜੀ ਅਰਜਨਟੀਨਾ, ਜਿੱਥੇ ਇਨਫਲੇਸ਼ਨ ਜਿਹੜੀ ਇਸ ਟਾਈਮ 150% ਦੇ ਇਰਦ ਗਿਰਦ ਜਿਹੜੀ ਆ ਜਾਂ ਉਸ ਤੋਂ ਵੀ ਵੱਧ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਘੁੰਮ ਰਹੀ ਆ। ਸੋ ਦੇਖੋ ਕੀ ਬਣਦਾ ਆ, ਪਰ ਲੋਕਾਂ ਨੂੰ ਝਟਕਾ ਜਿਹੜਾ ਉਹ ਸ਼ਾਇਦ ਮਿਲ ਜੂਗਾ ਵੀ ਭਾਈ ਤੁਹਾਡੇ ਪੈਸੋ ਦੇ ਨਾਲ ਹੁਣ ਤੁਸੀਂ ਲੋਹੜੀ ਆ ਰਹੀ ਆ ਤੇ ਹੱਥ ਉੱਤ ਸੇਕ ਲਿਓ, ਬਾਅਦ 'ਚ ਸਵੇਰ ਇਹੀ ਕੁਛ ਹੋਊਗਾ ਉੱਥੇ। ਲੋਕੀ ਵੀ ਆਖਣਗੇ ਵੀ ਆਹ ਕੰਮ ਚੰਗਾ ਹੋਇਆ ਸਾਡੇ ਨਾਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਸਮਾਂ ਪ੍ਰੋਗਰਾਮ ਦਾ ਜਿਹੜਾ ਉਹ ਸਮਾਪਤ ਆ, ਤੇ ਇਸ ਤੋਂ ਬਾਅਦ ਦੇ ਵਿੱਚ ਅਗਲਾ ਪ੍ਰੋਗਰਾਮ ਜਿਹੜਾ ਉਹ ਪੇਸ਼ ਕਰਨਾ ਆ ਮਸੂਦ ਮੱਲੀ ਹੁਣਾਂ ਦਾ। ਮੈਂ ਆਵਾਂਗਾ ਨਾਲ ਹਨੇਰੀਆਂ ਦੇ। ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਕਾਲਸ ਜਿਹੜੀਆਂ ਆ ਉਹ ਨਹੀਂ ਲੈ ਸਕਣਗੇ, ਤੇ ਹੁਣ ਜਿਹੜਾ ਉਹ ਇਸ ਤੋਂ ਬਾਅਦ ਦੇ ਵਿੱਚ ਫਿਰ ਪ੍ਰੋਗਰਾਮ ਨਜ਼ਰੀਆ ਜਿਹੜਾ 11:30 ਵਜੇ, ਤੇ 1 ਵਜੇ ਫਿਰ ਜਿਹੜਾ ਪ੍ਰੋਗਰਾਮ ਉਹ ਪੇਸ਼ ਕੀਤਾ ਜਾਊਗਾ ਕੁਝ ਗੱਲਾਂ ਤੇ ਕੁਝ ਗੀਤ। 2:30 ਵਜੇ ਰਿਸ਼ਤੇ, ਤੇ 3 ਵਜੇ ਜਿਹੜਾ ਉਹ ਪ੍ਰੋਗਰਾਮ ਆ ਉਹ ਪੇਸ਼ ਕੀਤਾ ਜਾਵੇਗਾ ਅਪਡੇਟ ਫਾਰਮਿੰਗ, ਖੇਤੀਬਾੜੀ ਦੇ ਨਾਲ ਸੰਬੰਧਿਤ ਗੱਲਬਾਤ। ਤੇ 4 ਤੋਂ 5:30 ਵਜੇ ਸਿਹਤ ਸੰਭਾਲ ਦਾ ਜਿਹੜਾ ਪ੍ਰੋਗਰਾਮ, ਜਿਸ ਦੇ ਵਿੱਚ ਘਰੇਲੂ ਨੁਸਖੇ ਹੋਮ ਰੈਮਡੀਜ਼ ਦੇ ਉੱਤੇ ਜਿਹੜੀ ਉਹ ਚਰਚਾ ਹੋਊਗੀ। ਤੁਸੀਂ ਵੀ ਸਵਾਲ ਆਪਣੇ ਜਿਹੜੀ ਬਿਮਾਰੀ ਬਾਰੇ ਪੁੱਛ ਸਕਦੇ ਆ ਤੇ ਦੱਸ ਸਕਦੇ ਆ। ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਪ੍ਰੋਗਰਾਮ 5:40 ਦੇ ਅਪਡੇਟ ਕੈਲੀਫੋਰਨੀਆ, 6 ਤੋਂ 8 ਵਜੇ ਦੇ ਵਿੱਚ ਗੁਰਬਾਣੀ ਦੇ ਦੀਵਾਨ, ਜਿਸ ਦੇ ਵਿੱਚ 7 ਵਜੇ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਆ ਉਸ ਦਾ ਅਗਲਾ ਭਾਗ ਜਿਹੜਾ ਆ ਉਹ ਪੇਸ਼ ਕੀਤਾ ਜਾਊਗਾ। ਤੇ 8 ਵਜੇ ਤੋਂ ਬਾਅਦ ਦੇ ਵਿੱਚ ਦੀਪਕ ਸ਼ਰਮਾ ਚਨਾਰਥਲ ਹੁਣਾਂ ਦੇ ਨਾਲ ਖਬਰ ਤੇ ਨਜ਼ਰ ਜਿਹੜਾ ਆ ਉਹ ਪ੍ਰੋਗਰਾਮ ਚੱਲੇਗਾ। ਸੋ ਇੱਦਾਂ ਹੀ ਜਿਹੜੇ ਪ੍ਰੋਗਰਾਮ ਆ ਉਹ ਚੱਲਦੇ ਰਹਿਣਗੇ। ਹੁਣ ਇਜਾਜ਼ਤ ਲੈਣ ਦਾ ਜਿਹੜਾ ਉਹ ਵਕਤ ਆ ਚੁੱਕਾ ਹੈ। ਬਾਕੀ ਜਿੱਦਾਂ ਦੱਸਿਆ ਵੀ ਬਹੁਤ ਸਾਰੇ ਥਾਵਾਂ ਦੇ ਉੱਤੇ ਟਰੈਵਲ ਐਡਵਾਈਜ਼ਰੀਜ਼ ਜਿਹੜੀਆਂ ਉਹ ਲੱਗੀਆਂ ਹੋਈਆਂ ਨੇ ਆ ਰਹੇ ਜਿਹੜੇ ਵੱਖ-ਵੱਖ ਸਟਾਰਮ ਦੇ ਕਰਕੇ, ਚਾਹੇ ਕੋਈ ਉਹ ਟਰੱਕਰ ਆ, ਚਾਹੇ ਕੋਈ ਉੱਦਾਂ ਟਰੈਵਲ ਕਰ ਰਿਹਾ ਜਿਨ੍ਹਾਂ ਨੇ ਜਹਾਜ਼ ਤੇ ਵੀ ਜਿਹੜਾ ਜਾਣਾ, ਡੋਮੈਸਟਿਕ ਫਲਾਈਟਸ ਆ, ਉਹ ਥੋੜ੍ਹੇ ਜਿਹੜੇ ਡਿਲੇਜ਼ ਦੇ ਲਈ ਰੈਡੀ ਰਹਿਣ। ਕਈ ਥਾਵਾਂ ਦੇ ਉੱਤੇ ਬਰਫ਼ਬਾਰੀ, ਮੀਂਹ, ਉਹਦੇ ਕਰਕੇ ਜਿਹੜੀਆਂ ਚੀਜ਼ਾਂ ਆ ਉਹ ਡਿਲੇ ਹੋ ਸਕਦੀਆਂ ਨੇ ਜੀ। ਸੋ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਰਮੀਰ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਸਤਿ ਅਕਾਲ। ਸ਼੍ਰੀ ਅਕਾਲ। ਜਿਹਦੇ ਵਾਸਤੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।